ਆਪਣਾ ਪਿੰਡ ਜੀ ਛਾੜਾ ਹਾਂਜੀ ਜਿੱਥੇ ਹੁਣ ਤੁਸੀਂ ਆ ਕੇ ਬੈਠੇ। ਹਾਂਜੀ ਹਾਂਜੀ ਰਸ਼ਾਲਾ। ਪਿਛਲਾ ਪਿੰਡ ਕਿਹੜਾ ਸੀ ਪਾਕਿਸਤਾਨ ਬਣਨ ਤੋਂ ਪਹਿਲੇ? ਪਿਛਲਾ ਪਿੰਡ 100 ਵਾਲਾ। 100 ਵਾਲਾ। ਹਾਂਜੀ 100 ਵਾਲਾ। ਜ਼ਿਲ੍ਹਾ? ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਪਠਾਨਕੋਟ। ਪਠਾਨਕੋਟ ਤੇ ਲਾਗੇ ਤਾਗੇ ਸ਼ਹਿਰ ਕਸਬਾ ਕਿਹੜਾ ਲੱਗਦਾ ਸੀ? ਦਿਨਾ ਨਗਰ ਸੀ ਵੇਖਿਆ ਹੈ। ਅੱਛਾ, ਪਿੰਡ ਦਾ ਥੋੜਾ ਨਕਸ਼ਾ ਬਿਆਨ ਕਰੋ ਪਿੰਡ 100 ਵਾਲਾ ਦਾ। ਆਪਣਾ ਜਿਹੜਾ ਘਰ ਬੂਆ ਸੀ ਜਾਂ ਜਿਹੜੀ ਮੁਸਲਮਾਨਾਂ ਦੀ ਪੱਤੀ ਸੀ ਹਾਂਜੀ ਉਹ ਪਿੰਡੋਂ ਕਿਹੜੇ ਪਾਸੇ ਉਹ ਰਹਿੰਦੀ? ਪਿੰਡੋਂ ਲਹਿੰਦੇ ਪਾਸੇ। ਅੱਛਾ ਇਹ ਲਹਿੰਦੇ ਪਾਸੇ ਆਪਣਾ ਸਿੱਖ ਨਾਲ ਸੀ, ਲਹਿੰਦੇ ਪਾਸੇ ਉਹ ਵੱਖਰੇ ਸੀ। ਅੱਛਾ ਬੇਲੀ ਉਹਨਾਂ ਦੇ ਆਪਣਾ ਬੇਲੀ ਉਹਨਾਂ ਨੂੰ ਆਉਂਦੇ ਬੇਲੀ ਵਾਲੇ ਤੇ ਜਿਹੜੇ ਬਾਵੇ ਉਹ ਚੜ੍ਹਦੇ ਪਾਸੇ। ਅੱਛਾ। ਅਸੀਂ ਤੇਰੇ ਵਿੱਚ ਘਰ ਸੀ ਐਵੇਂ ਸਾਡਾਂ ਦੇ ਮੁਸਲਮਾਨ ਜਿਹੜੇ। ਬਾਬੂ ਜੀਤ ਸਿੰਘ ਉਹਨਾਂ ਵਕਤਾਂ ਦੇ ਵਿੱਚ ਕਚਹਿਰੀ ਹੁੰਦੀ ਸੀ ਪਿੰਡਾਂ 'ਚ। ਬਾਬੂ ਜੀਤ ਸਿੰਘ ਦੇ ਕਚਹਿਰੀ ਸੀ, ਇੱਕ ਦੋ ਕੇਸ ਵੀ ਹੋਇਆ ਸੀ। ਅਸੀਂ ਗਏ ਆ ਅੱਛਾ ਪਿੰਡੋਂ ਚੜ੍ਹਦੇ ਪਾਸੇ ਛੱਪੜ ਦੇ ਨਾਲ ਹੀ ਮਸਜਿਦ ਆ ਅੱਛਾ ਜਿੱਥੇ ਉਹਦਾ ਕਮਰਾ ਹੈ। ਠੀਕ ਹੈ ਤੇ ਚੜ੍ਹਦੇ ਪਾਸੇ ਨਾਲ ਹੀ ਛੱਪੜ ਸੀ, ਛੱਪੜ ਦੇ ਨਾਲ ਹੀ ਆਖਰੀ ਛੱਪੜ ਦੇ ਉੱਤੇ ਉਹਨੇ ਜਗ੍ਹਾ ਬਣਾਈ ਦੀ ਸੀ ਵਾਹ ਲੰਮੀ ਸਾਰੀ ਮਕਾਨ ਤੇ ਨਾਲ ਹੀ ਸਾਡੀ ਮਸਜਿਦ ਸੀ ਮੁਸਲਮਾਨਾਂ ਦੀ। ਅੱਛਾ ਜੀ ਠੀਕ ਹੈ ਠੀਕ ਤੇ ਦੱਖਣ ਪਾਸੇ ਸਹੀ ਪਿੰਡੋਂ। ਠੀਕ ਹੈ। ਹਾਂਜੀ ਉੱਥੋਂ ਅਸੀਂ ਤੁਰਦੇ ਸਿਰਕੀਆਂ ਨੂੰ। ਅੱਛਾ ਸਿਰਕੀਆਂ ਪੋਲਾਂ ਦਾ ਹੀ ਤੇ ਵਿਸਾਖੀ ਲੱਗਦੀ ਸੀ ਆਪਣਾ ਮੰਤਾਂ ਦੀ ਪੰਡੋਰੀ। ਮੰਤਾਂ ਦੀ ਪੰਡੋਰੀ ਪੰਡੋਰੀ ਦੇ ਸਾਡੇ ਪੁਲ ਦੇ ਉੱਤੇ ਬੜੀ ਰਿਹਾਇਸ਼ ਹੁੰਦੀ ਹੈ। ਇੱਥੋਂ ਮੇਲਾ ਸ਼ੁਰੂ ਹੋ ਜਾਂਦਾ ਮੰਤਾਂ ਦੀ ਪੰਡੋਰੀ ਵਿਸਾਖੀ। ਅੱਛਾ ਹਾਂਜੀ ਠੀਕ ਹੈ। ਹੋਰ ਕੱਤੋਵਾਲ ਪੱਚੋਵਾਲ ਇਹ ਪਿੰਡਾਂ ਨੂੰ ਅਸੀਂ ਜਾਣਦੇ ਹਾਂ। ਨਿੱਕਾ ਬਿਆਨਪੁਰ ਵੱਡਾ ਬਿਆਨਪੁਰ। ਠੀਕ ਹੈ। ਡੱਲਾ ਗੋਰੀਆ ਨਹਿਰ ਤੋਂ 712 ਮੀਲ ਸੀ। ਅੱਛਾ ਦੱਖਣ ਨੂੰ ਜਾਂਦਾ ਸੀ ਨਹਿਰ ਦੇ ਉੱਤੋਂ ਸਿਰਕਿਆਂ ਦਾ ਪੁਲ ਲੰਘ ਕੇ। ਠੀਕ ਹੈ। ਹਾਂਜੀ ਇਹ ਪਿੰਡ ਅਸੀਂ ਜਾਣਦੇ ਹਾਂ। ਨਾਨਕ ਲੁਹਾਰ ਉਹਦਾ ਪੁੱਤਰ ਛੋਟੀ ਰਾਮ ਜੀ ਤੇ ਸਕੂਲ ਦੇ ਨਾਲ ਹੀ ਉਹਦਾ ਘਰ ਸੀ, ਦੁਕਾਨ ਸੀ ਉਹਦੀ ਤੇ ਨਾਲ ਹੀ ਆਪਣਾ ਰਸਤੇ ਵੀ ਉੱਥੇ ਨਾਲ ਹੀ। ਠੀਕ ਹੈ। ਜਿਹੜਾ ਸਕੂਲ ਹੈ 100 ਵਾਲਾ ਬਾਬਾ ਨਾਨਕ ਉਦੋਂ ਬਾਬਾ ਵਡੇਰਾ ਨਾਨਕ ਹਾਂਜੀ ਲੁਹਾਰ ਉਹਦਾ ਪੁੱਤਰ ਛੋਟੀ ਰਾਮ ਸੋਤੀ ਰਾਮ। ਠੀਕ ਹੈ ਠੀਕ ਹੈ। ਮਤਲਬ ਇਹ ਕਿਤੇ ਪੁੱਛਣਾ ਹੁੰਦਾ ਦਾਤਰੀਆਂ ਰੰਬੇ ਦਾਤਰੀਆਂ ਚਰਾਉਣੀਆਂ ਦਾਤਰੀਆਂ ਚੁਰੀਆਂ ਚਾਰੀਆਂ। ਸੌ ਵਾਲਾ ਰਾਹ ਨਿਕਲਦਾ ਨਾ ਸਿਰਕੀਆਂ ਨੂੰ ਉਹ ਸੜਕ ਦੇ ਉੱਤੇ ਖੂਹ ਸੀ ਬਾਗ ਸੀ ਬੜਾ ਵੱਡਾ ਸਾਰਾ 2-3 ਕਿੱਲਿਆਂ ਦੇ ਬਾਗ ਵੱਡਾ ਸਾਰਾ ਅੰਬਾਂ ਦਾ। ਅੰਬਾਂ ਦਾ ਬਾਗ ਸਾਰੇ ਬੂਟੇ ਅੰਬਾਂ ਦੇ ਆ ਸਾਰੇ ਬੂਟੇ ਅੰਬਾਂ ਦੇ 1-2 ਕਿੱਲੇ ਤਾਂ। ਉਹ ਬਾਗ ਦੀ ਮਲਕੀਅਤ ਕਿਹਦੇ ਕੋਲ ਸੀ? ਉਹਦਾ ਮਾਲਕ ਉਹ ਵੱਖ ਸਾਡਾ ਵੀ ਵਿਗਾ ਕਿ ਸਾਡੇ ਨਾਮ ਹੀ ਹੈ। ਅੱਛਾ ਕੁਛ ਆਪਣੇ ਬਰਾਦਰੀ ਸੀ ਉਹਨਾਂ ਕੋਲ ਸਭ ਦਾ ਸਾਂਝਾ ਹੀ ਸਾਂਝਾ ਮੁਸਲਮਾਨ। ਠੀਕ ਹੈ ਠੀਕ ਹੈ। ਜਿਹੜਾ ਬਾਬਿਆਂ ਦਾ ਪਿੰਡੋਂ ਦੱਖਣ ਪਾਸੇ ਜਿਹੜਾ ਬਾਬਿਆਂ ਦਾ ਖਵਾਉਂਦਾ ਸੀ ਬਾਸ। ਤੇ ਆਪਣਾ ਜੋ ਸਭ ਤੁਹਾਨੂੰ ਪਤਾ ਕਿ ਵੀ ਪਿੰਡ ਘੁੰਮਣ ਨੂੰ ਸਿੱਖਾਂ ਦਾ ਪਿੰਡ ਸਾਰਾ ਸਿੱਖਾਂ ਦਾ। ਤੁਹਾਨੂੰ ਇੱਥੇ ਜਿਹੜੀ ਜ਼ਮੀਨ ਲਾਟ ਹੋਈ ਉਹ ਕਿਹੜੇ ਖੂਹ ਦੀ ਲਾਟ ਹੋਈ? ਇਹ ਕੀ ਖੂਹ ਦਾ ਨਾਂ ਆਪਣੇ ਦਾ ਜਿਹੜਾ ਭਾਰਿਆ 4 ਖੂਹ ਇਕੱਠੇ ਭਾਰੇ ਵਾਲੇ 4 ਖੂਹਾਂ ਦੇ ਸਾਨੂੰ ਆਪਣੀ ਉਹ ਰਕਬਾ ਤੁਹਾਨੂੰ ਲਾਟ 7 ਕਿਲੋ ਲਾ। ਅੱਛਾ ਠੀਕ ਹੈ। ਅਸੀਂ ਪਿੱਛੇ ਜ਼ਿਆਦਾ 2 ਕਿੱਲੇ ਸੀ ਤੇ ਕਿੱਲਾ ਹੀ ਮਿਲੀ। ਮੈਂ ਇੱਕ ਗੱਲ ਹੋਰ ਸੁਣੀ ਤੁਹਾਡੇ ਬਾਰੇ ਕਿ ਤੁਸੀਂ ਪਿੱਛੇ ਜੀ ਨਾ ਤਿਆਰੀ ਸ਼ਾਰੀ ਵੀ ਪੂਰੀ ਕੀਤੀ ਆਪਣਾ ਪਿੰਡ 100 ਵਾਲਾ ਵੇਖਣ ਵਾਸਤੇ, ਪਾਸਪੋਰਟ ਵੀ ਬਣਾਇਆ। ਚਲੋ ਫਿਰ ਕਰੋਨਾ ਆ ਗਿਆ। ਠੀਕ ਹੈ। ਤੇ ਦਿਲ 'ਚ ਅੱਜ ਵੀ ਉਸੇ ਤਰ੍ਹਾਂ ਹੀ ਤੁਹਾਨੂੰ 100 ਵਾਲਾ ਲੱਗਦਾ? ਹਾਂਜੀ ਹੌਸਲਾ ਹਰ ਸ਼ਹਿਰ ਸਹੀ। ਖਾਬ 'ਚ ਵੀ ਕਿਤੇ ਅੱਗੇ ਪਿੱਛੇ ਚੱਕਰ ਲਾ ਕੇ ਬਹੁਤ ਬੜੇ ਉਸੇ ਤਰ੍ਹਾਂ ਹੀ ਖਿਆਲ ਆਉਂਦਾ ਚੇਤਾ ਜਿਹਾ ਕਰਨਾ ਪਿਛੇ। ਅੱਛਾ 100 ਵਾਲਾ ਉਸ ਤਰ੍ਹਾਂ ਹੀ ਲੱਭਦਾ। ਤੁਹਾਡੀ ਇਹ ਗੱਲਬਾਤ ਸੁਣਨੀ ਪਿੱਛੇ 100 ਵਾਲਾ ਪਿੰਡ ਦੇ ਲੋਕਾਂ ਨੇ। ਦੱਸੋ ਕਿਹੜੀ ਐਸੀ ਚੀਜ਼ ਪੁਰਾਣੀ ਨਿਸ਼ਾਨੀ ਪਿੰਡ 100 ਵਾਲਾ ਜਿਹੜੀ ਤੁਸੀਂ ਵੇਖਣਾ ਚਾਹੁੰਦੇ ਹੋ? ਆਪਣਾ ਘਰ ਹੋ ਗਿਆ ਜਾਂ ਕੋਈ ਬੋਰਡ ਦਾ ਰੁੱਖ ਪੁਰਾਣਾ, ਕੋਈ ਪਿੱਪਲ ਦਾ। ਤੇ ਇਹ ਪੁੱਛੋ ਬਾਬੂ ਜੀਤ ਸਿੰਘ ਦੀ ਪੁੱਛੋ ਕੀ ਇਲਾਜ ਹੈ। ਅੱਛਾ ਬਾਬੇ ਨਾਨਕ ਦੀ ਪੁੱਛੋ ਕੀ ਇਲਾਜ ਹੈ। ਉਹਨਾਂ ਨੇ ਨਾਂ ਦੱਸਿਆ ਉਹਦਾ ਪੁੱਤਰ ਛੋਟੂ ਰਾਮ ਹੁੰਦਾ ਸੀ। ਅੱਛਾ ਹੈ ਉਹ ਸਕੂਲ ਦੇ ਨਾਲ ਉਹਦੀ ਦੁਕਾਨ ਹੁੰਦੀ ਸਕੂਲ ਦੇ ਨਾਲ। ਛੋਟੂ ਰਾਮ ਤੋਂ ਕਿੱਡਾ ਸੀ? ਛੋਟੂ ਰਾਮ ਕਿੱਡਾ ਸੀ ਜਿਹੜਾ ਬਾਬੇ ਨਾਨਕ ਦਾ ਪੁੱਤਰ ਸੀ? ਉਹ ਤੋਂ ਕਿੱਡਾ ਸਾਰਾ ਹੈ? ਉਹ ਵਾਹਵਾ ਸੀ ਸਾਡੇ ਦੇਖਾਂਗੇ ਜਵਾਨ ਹੀ ਸਭ ਕੁਝ ਜਾਣਦਾ ਬਾਹਰ ਅੰਦਰ ਹੀ ਜਾਣਾ ਇਕੱਠੇ ਜਿਵੇਂ ਯਾਰ ਦੋਸਤ ਹੁੰਦੇ ਆ। ਬਹੁਤਿਆਂ ਦੇ ਨਾਂ ਨਹੀਂ ਨਾ ਤੇ ਆਏ। ਹੋ ਸਕਦਾ ਜੀ ਉਹ ਹੋਵੇ।
ਹਾਂਜੀ अस्सलाम वालेकुम जी ਦੋਸਤੋ ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਰਿਛਾੜਾ ਪਿੰਡ ਵੀ ਬਹੁਤ ਤਾਰੀਖੀ ਪਿੰਡ ਹੈ ਜੀ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਡਸਕਾ ਇਸ ਪਿੰਡ ਦੇ ਵਿੱਚ 1947 ਵੇਲੇ ਜਿਹੜੇ ਮੁਸਲਮਾਨ ਮੁਹਾਜਰ ਸਨ ਉਹ ਪਿੱਛੋਂ ਕਿਸ ਪਿੰਡ ਤੋਂ ਆ ਕਿੱਥੇ ਬੈਠੇ ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਇਹਨਾਂ ਬਜ਼ੁਰਗਾਂ ਦੇ ਨਾਲ ਕਰਾਂਗੇ। ਸਾਡੇ ਸਾਹਮਣੇ ਇਸ ਵੇਲੇ ਬਾਬਾ ਜੀ ਮੁਹੰਮਦ ਹੁਸੈਨ ਨੰਬਰਦਾਰ ਸਾਹਿਬ ਮੌਜੂਦ ਨੇ ਜੀ ਪਿੰਡ ਰਿਛਾੜਾ ਦੇ ਤੇ ਇਹਨਾਂ ਦਾ ਪਿਛੋਕੜ ਪਿੰਡ ਕਿਹੜਾ ਸੀ ਕਿਹੜਾ ਜ਼ਿਲ੍ਹਾ ਸੀ ਮਤਲਬ ਉਹ ਸਾਰੀਆਂ ਗੱਲਾਂ ਬਾਤਾਂ ਅਸੀਂ ਇਹਨਾਂ ਨੂੰ ਪੁੱਛਾਂਗੇ ਤੇ ਠੀਕ ਠਾਕ ਚੰਗੀ ਭਲੀ ਹੋਸ਼ ਰੱਖਦੇ ਨੇ ਆਪਣੇ ਪਿਛੋਕੜ ਪਿੰਡ ਬਾਰੇ। ਤੇ ਇਹ ਤਾਂ ਖੈਰ ਸਾਨੂੰ ਥੋੜਾ ਬਹੁਤਾ ਪਤਾ ਹੀ ਇੱਕ ਘੁੰਮਣ ਜੱਟਾਂ ਦਾ ਪਿੰਡ ਸੀ 1947 ਤੋਂ ਪਹਿਲੇ ਤੇ ਸਿੱਖ ਲੋਕ ਵੀ ਇਸ ਪਿੰਡ ਦੇ ਵਿੱਚ ਬਾਦ ਸਨ। ਤੇ ਪਹਿਲੇ ਜੀ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਮੁਹੰਮਦ ਹੁਸੈਨ ਸਾਹਿਬ। अस्सलाम वालेकुम बाबा जी। बाबा जी की हाल है? हाँ गढ़ के ना जरा बोलना पता लगे अपना बाबा अल्लाह दे फजल करम नाल कायम है। बाबा जी तुहाडा नाम तो हो गया मुहम्मद हुसैन। हाँ जी। तुहाडे वालिद साहब दा नाम? फतेह मोहम्मद। ते दादे दा नाम? अली गौर। ते परदादे दा नाम भी पता है? अच्छा दादा तुसी वेख्या अपना? हाँ जी ठीक है। दादी दादा ठीक है। ਆਪਣਾ ਪਿੰਡ ਜੀ ਰਿਛਾੜਾ ਜਿੱਥੇ ਹੁਣ ਤੁਸੀਂ ਆ ਕੇ ਬੈਠੇ। ਹਾਂਜੀ ਹਾਂਜੀ ਰਿਛਾੜਾ। ਪਿਛਲਾ ਪਿੰਡ ਕਿਹੜਾ ਸੀ ਪਾਕਿਸਤਾਨ ਬਣਨ ਤੋਂ ਪਹਿਲੇ? ਪਿਛਲਾ ਪਿੰਡ 100 ਵਾਲਾ। ਹਾਂਜੀ 100 ਵਾਲਾ। ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਪਠਾਨਕੋਟ। ਤੇ ਲਾਗੇ ਤਾਗੇ ਸ਼ਹਿਰ ਕਸਬਾ ਕਿਹੜਾ ਲੱਗਦਾ ਸੀ? ਦੀਨਾ ਨਗਰ ਸੀ ਵੇਖਿਆ ਹੈ। ਅੱਛਾ ਦੀਨਾ ਨਗਰ ਵੇਖਿਆ ਬਸ। ਦੀਨਾ ਨਗਰ ਸ਼ਹਿਰ ਲੱਗਦਾ ਸੀ ਜੀ ਪਿੰਡ 100 ਵਾਲਾ ਨੂੰ। ਹਾਂ ਜੀ ਪਿੰਡ 100 ਵਾਲਾ ਜਿਹੜਾ ਸੀ ਬਾਬਾ ਜੀ ਕਿੱਡਾ ਕੁ ਵੱਡਾ ਪਿੰਡ ਸੀ? ਬਹੁਤ ਚੰਗਾ ਵੱਡਾ ਪਿੰਡ। ਅੱਛਾ ਮੋਟਾ ਪਿੰਡ ਸੀ? ਮੋਟਾ ਪਿੰਡ। ਠੀਕ ਕਿਹੜੀਆਂ ਬਰਾਦਰੀਆਂ ਉਹਦੇ ਵਿੱਚ ਵਸਦੀਆਂ ਸਨ? ਆਪਣਾ ਬਾਵੇ ਜ਼ਿਆਦਾ ਹਨ। ਬਾਵੇ ਮੁਸਲਮਾਨ ਕੋਈ ਘੱਟ ਸੀ। ਅੱਛਾ ਤੇ ਸਰਦਾਰ ਸੀ ਆਪਣਾ ਨਾਲ ਹੀ ਵੇਲੀ ਨਾਲ ਰਖਾਉਂਦੀ। ਅੱਛਾ ਹਾਂਜੀ ਠੀਕ। ਬਾਵੇ ਜਿਹੜੇ ਸਨ ਉਹ ਸਿੱਖ ਸਨ ਜਾਂ ਹਿੰਦੂ ਸਨ? ਸਿੱਖ ਸਨ। ਅੱਛਾ ਸਿੱਖ ਸਨ। ਪੱਗ ਸ਼ੱਗ ਬੰਨਦੇ ਸਨ? ਪੱਗ ਸ਼ੱਗ ਬੰਨਦੇ ਜੂੜਾ ਜਿਹੜਾ। ਅੱਛਾ ਠੀਕ ਹੈ। ਉਹ ਵੇਲੀ ਸਾਰੀ ਜਿਹੜੀ ਹੈ ਨਾ। ਚਲੋ ਸਹੀ ਹੈ। ਆਪਣੀ ਬਰਾਦਰੀ ਕਿਹੜੀ? ਆਪਣਾ ਰਾਜਪੂਤ। ਤੇ ਗੋਤ ਕਿਹੜੀ ਤੁਹਾਡੀ? ਮਨਾਸ। ਠੀਕ ਹੈ ਜੀ। ਕਿੰਨੇ ਘਰ ਸਨ ਮੁਸਲਮਾਨਾਂ ਰਾਜਪੂਤਾਂ ਦੇ ਆਪਣੇ 100 ਵਾਲਾ ਪਿੰਡ ਚ? ਅੰਦਾਜ਼ਨ ਕੋਈ 40-50 ਹੈ ਸਨ। ਵਾਹ ਜੀ ਵਾਹ ਠੀਕ ਹੈ। ਤੇ ਉਹ ਆਪਣਾ ਹੀ ਹੋਏਗਾ ਸ਼ਰੀਕਾ ਬਰਾਦਰੀ? ਸਾਰੇ ਮੁਸਲਮਾਨ ਜਿਹੜੇ ਇੱਕ ਪਾਸੇ ਦੂਜੇ ਬਾਵੇ ਇੱਕ ਪਾਸੇ। ਪਿੰਡ ਦਾ ਥੋੜਾ ਨਕਸ਼ਾ ਬਿਆਨ ਕਰੋ ਪਿੰਡ 100 ਵਾਲਾ ਦਾ। ਆਪਣਾ ਜਿਹੜਾ ਘਰ ਬੂਆ ਸੀ ਜਾਂ ਜਿਹੜੀ ਮੁਸਲਮਾਨਾਂ ਦੀ ਪੱਤੀ ਸੀ ਉਹ ਪਿੰਡੋਂ ਕਿਹੜੇ ਪਾਸੇ ਰਹਿੰਦੇ? ਉਹ ਪਿੰਡੋਂ ਲਹਿੰਦੇ ਪਾਸੇ। ਅੱਛਾ ਇਹ ਲਹਿੰਦੇ ਪਾਸੇ ਆਪਣਾ ਸਿੱਖ ਨਾਲ ਸੀ। ਲਹਿੰਦੇ ਪਾਸੇ ਉਹ ਵੱਖਰੇ ਸੀ। ਅੱਛਾ ਬੇਲੀ ਉਹਨਾਂ ਦੇ ਆਪਣਾ ਬੇਲੀ ਉਹਨਾਂ ਨੂੰ ਆਉਂਦੇ ਬੇਲੀ ਵਾਲੇ ਤੇ ਜਿਹੜੇ ਬਾਵੇ ਉਹ ਚੜ੍ਹਦੇ ਪਾਸੇ। ਅਸੀਂ ਇਹਦੇ ਵਿੱਚ ਘਰ ਸੀ ਐਵੇਂ ਸਾਡਾਂ ਦੇ ਮੁਸਲਮਾਨ ਜਿਹੜੇ ਥੋੜੇ ਘਰ ਚੜ੍ਹਦੇ ਪਾਸੇ ਆਪਣਾ ਬਾਵੇ ਸੀ। ਲਹਿੰਦੇ ਪਾਸੇ ਸਿੱਖ ਸੀ। ਵਿੱਚ ਘਰ ਅਸੀਂ ਸੀ ਸਾਡਾਂ ਦੇ ਮੁਸਲਮਾਨ। ਸਾਡਾਂ ਦੇ ਤੁਸੀਂ? ਹਾਂ ਸਾਡਾਂ ਦੇ ਪਿੰਡ ਦੇ ਸਾਡਾਂ ਦੇ। ਪਿੰਡ ਦੇ ਚਾਰ ਚਫੇਰੇ ਤੁਸੀਂ? ਠੀਕ ਹੈ। ਕਿੰਨੇ ਨੰਬਰਦਾਰ ਸਨ ਪਿੰਡ ਦੇ? ਨੰਬਰਦਾਰ ਇੱਕੋ ਹੀ ਸੀ। ਸਾਡਾ ਬਾਪ ਤੋਂ ਪਹਿਲਾਂ ਮੁਨਸ਼ੀ ਨੰਬਰਦਾਰ ਸੀ। ਅੱਛਾ ਮੁਨਸ਼ੀ ਤੋਂ ਬਾਅਦ ਫਿਰ ਫੌਤ ਹੋ ਗਿਆ ਤੇ ਫਿਰ ਇਹਦਾ ਫਤਿਹ ਮੁਹੰਮਦ ਨੰਬਰਦਾਰ ਬਾਪ ਸਾਡਾ। ਅੱਛਾ ਮਤਲਬ ਨੰਬਰਦਾਰੀ ਤੁਹਾਡੇ ਕੋਲ ਤੇ ਇੱਥੇ ਆ ਕੇ ਪਿੰਡ ਰਿਛਾੜੇ ਆ ਕੇ ਨੰਬਰਦਾਰੀ ਤੁਹਾਡੇ ਘਰਾਣੇ ਕੋਲ ਜੀ? ਠੀਕ ਉਸ ਕਰਕੇ ਲੈ ਛੱਡ ਦਿੰਦੇ ਕਿਤੇ ਚਲੋ ਆਪਣੇ ਕਾਗਜ਼ ਪੱਤਰ ਜੀ। ਅੱਛਾ ਮਤਲਬ ਸਾਰੇ ਤੁਸੀਂ ਨਾਲ ਲੈ ਕੇ ਆਏ। ਠੀਕ ਹੈ। ਤੇ ਸਿੱਖਾਂ ਚ ਕੋਈ ਨੰਬਰਦਾਰ ਨਹੀਂ ਪਿੱਛੇ? ਕੋਈ ਪਤਾ ਨਾ ਤੂੰ ਹੁੰਦੀਆਂ ਹਾਂ ਪੱਤੀਆਂ ਜੀ ਸਾਡੇ ਪਿੰਡ ਦੀਆਂ 4 ਪੱਤੀਆਂ ਸਨ 3 ਸਨ 2 ਸਨ ਇੱਕੋ ਹੀ ਪੱਤੀ ਸੀ ਉਹ ਵੀ ਨੰਬਰਦਾਰੀ ਤੁਹਾਡੇ ਕੋਲ ਸੀ? ਠੀਕ ਹੈ। ਨਾ ਤੁਸੀਂ ਦੱਸ ਸਕਦੇ ਹੋ ਬਾਵਿਆਂ ਚੋਂ ਮੋਟੇ ਨਾਂ ਫਿਰਦੇ? ਬਾਬੂ ਜੀਤ ਸਿੰਘ ਉਹਨਾਂ ਵਕਤਾਂ ਦੇ ਵਿੱਚ ਕਚਹਿਰੀ ਹੁੰਦੀ ਸੀ ਪਿੰਡਾਂ 'ਚ। ਬਾਬੂ ਜੀਤ ਸਿੰਘ ਦੇ ਕਚਹਿਰੀ ਸੀ। ਇੱਕ ਦੋ ਕੇਸ ਵੀ ਹੋਇਆ ਸੀ। ਅਸੀਂ ਗਏ ਆ ਪਿੰਡੋਂ ਚੜ੍ਹਦੇ ਪਾਸੇ ਛੱਪੜ ਦੇ ਨਾਲ ਹੀ ਮਸਜਿਦ ਜਿੱਥੇ ਉਹਦਾ ਕਮਰਾ ਹੈ। ਠੀਕ ਹੈ। ਤੇ ਚੜ੍ਹਦੇ ਪਾਸੇ ਨਾਲ ਹੀ ਛੱਪੜ ਸੀ। ਛੱਪੜ ਦੇ ਨਾਲ ਹੀ ਆਖਰੀ ਛੱਪੜ ਦੇ ਉੱਤੇ ਉਹਨੇ ਜਗ੍ਹਾ ਬਣਾਈ ਦੀ ਵਾਹ ਲੰਮੀ ਸਾਰੀ ਮਕਾਨ ਤੇ ਨਾਲ ਹੀ ਸਾਡੀ ਮਸਜਿਦ ਸੀ ਮੁਸਲਮਾਨਾਂ ਦੀ। ਅੱਛਾ ਜੀ ਠੀਕ ਹੈ। ਤੇ ਦੱਖਣ ਪਾਸੇ ਸਹੀ ਪਿੰਡੋਂ। ਠੀਕ ਹੈ। ਹਾਂਜੀ ਉੱਥੋਂ ਅਸੀਂ ਤੁਰਦੇ ਸੀ ਸਿਰਕੀਆਂ ਨੂੰ। ਸਿਰਕੀਆਂ ਪੋਲਾਂ ਦਾ ਹੀ ਤੇ ਵਿਸਾਖੀ ਲੱਗਦੀ ਸੀ ਆਪਣਾ ਮੰਤਾਂ ਦੀ ਪੰਡੋਰੀ।
ਮੰਤਾਂ ਦੀ ਮੰਤਾਂ ਪੰਡੋਰੀ ਦੀ ਪੰਡੋਰੀ ਦੇ ਸਾਡੇ ਪੁਲ ਦੇ ਉੱਤੇ ਬੜੀ ਰਿਹਾਇਸ਼ ਹੁੰਦੀ ਹੈ, ਇੱਥੋਂ ਮੇਲਾ ਸ਼ੁਰੂ ਹੋ ਜਾਂਦਾ ਹੈ ਮੰਤਾਂ ਦੀ ਪੰਡੋਰੀ ਵਿਸਾਖੀ। ਅੱਛਾ ਹਾਂਜੀ ਠੀਕ ਹੈ। ਹੋਰ ਕੱਤੋਵਾਲ ਪੱਚੋਵਾਲ ਇਹ ਪਿੰਡਾਂ ਨੂੰ ਅਸੀਂ ਜਾਣਦੇ ਹਾਂ। ਨਿੱਕਾ ਬਿਆਨਪੁਰ, ਵੱਡਾ ਬਿਆਨਪੁਰ, ਠੀਕ ਹੈ। ਡੱਲਾ ਗੋਰੀਆ ਨਹਿਰ ਤੋਂ 712 ਮੀਲ ਸੀ, ਅੱਛਾ ਦੱਖਣ ਨੂੰ ਜਾਂਦਾ ਸੀ, ਨਹਿਰ ਦੇ ਉੱਤੋਂ ਸਿਰਕਿਆਂ ਦਾ ਪੁਲ ਲੰਘ ਕੇ, ਠੀਕ ਹੈ। ਹਾਂਜੀ ਇਹ ਪਿੰਡ ਅਸੀਂ ਜਾਣਦੇ ਹਾਂ। ਠੀਕ ਹੈ। ਤਮਰਾਈ, ਪਟੋਏ, ਹਾਂਜੀ ਸਹੀ ਹੈ। ਇਹ ਨਾਲ ਲੱਗ ਚਾਰ ਚੁਫੇਰੇ ਦੇ ਲੱਗ ਲਾਗੇ ਪਿੰਡ ਨੇ। ਸਹੀ ਹਾਂ, ਇੰਨੀ ਕੀ ਆਵਾਜ਼ ਹੋਈ ਹੈ। ਇਹ ਜਿਹੜੇ ਤੁਸੀਂ ਨਾਲ ਲੱਗਦੇ ਪਿੰਡ ਦੱਸੇ, ਇਹਨਾਂ ਪਿੰਡਾਂ ਦੇ ਵਿੱਚ ਮੁਸਲਮਾਨ ਹੀ ਵਸਦੇ ਸਨ ਜਾਂ ਰਲਵੇਂ ਲੋਕ ਰਹਿੰਦੇ ਸਨ, ਸਿੱਖ ਹਿੰਦੂ ਮੁਸਲਮਾਨ? ਇਹ ਜਿਹੜੇ ਨਾ ਪਟੋਏ ਮੁਸਲਮਾਨ ਦਾ ਜ਼ਿਆਦਾ ਸੀ, ਤੇ ਜਿਹੜੀ ਤਮਰਾਈ ਸੀ ਉਹ ਵੀ ਜ਼ਿਆਦਾ ਮੁਸਲਮਾਨ ਸੀ। ਅੱਛਾ। ਤੇ ਜਿਹੜਾ ਸੀ ਨਾ ਨਾਨੋ ਨਗਰ ਵਿਚਕਾਰ ਪਿੰਡਾਂ ਦਾ ਸੌਵਾਲ ਦੇ ਤੇ ਪਟੋਇਆਂ ਦੇ, ਉਹ ਆਪਣਾ ਦੂਸਰੇ ਸੀ। ਠੀਕ ਹੈ, ਸਹੀ ਹੈ। ਤੁਸੀਂ ਇੱਕ ਨਾਂ ਲਿਆ ਵੱਡੇ ਆਪਣਾ ਸੌ ਵਾਲਾ ਪਿੰਡ ਤੋਂ, ਬਾਬੂ ਜੀਤ ਸਿੰਘ। ਬਾਬੂ ਜੀਤ ਸਿੰਘ, ਬਾਬੂ ਜੀਤ ਸਿੰਘ ਜਾਂ ਬਾਬੂ ਜੀਤ ਸਿੰਘ ਹੁੰਦਾ ਸੀ, ਫੌਜੀ ਆਦਮੀ ਰਿਟਾਇਰ ਤੇ ਕਚਹਿਰੀ ਕਚੂਰੀ ਕਰਦਾ ਹੁੰਦਾ। ਅੱਛਾ ਅੱਛਾ। ਉਹ ਜਿਹੜੀ ਪਰਿਆ ਪੰਚਾਇਤ ਸੀ ਉਹਦੇ ਡੇਰੇ ਤੇ ਉਹਦੇ ਡੇਰੇ ਤੇ ਪਰਿਆ ਹੁੰਦੀ ਬੈਠੀ ਸੀ, ਲੈਂਦੇ ਪਾਸੇ ਲੰਮੀ ਲੰਮੀ ਕੋਠੀ ਤੇ ਚੜ੍ਹਦੇ ਨੂੰ ਉਹਨੇ ਪਿਛਲਾ ਪਾਸਾ ਹੀ। ਸਹੀ ਹੈ। ਮਤਲਬ ਪਿੰਡ 'ਚ ਕੋਈ ਲੜਾਈ, ਕੋਈ ਫਸਾਦ, ਕੋਈ ਮਾੜੀ ਚੰਗੀ ਹੋਈ ਨਹੀਂ ਤੇ ਉੱਥੇ ਹੁੰਦੇ ਬਾਬੂ ਜੀਤ ਸਿੰਘ। ਉੱਥੇ ਮਸਲਾ ਤੁਸੀਂ ਨਿਪਟਾ ਲੈਣਾ ਹੈ ਨਾ ਪਿੰਡ 'ਚ। ਇਹਦੇ ਤੋਂ ਇਲਾਵਾ ਬਾਬੂ ਜੀ ਇਹਦੇ ਇਲਾਵਾ ਹੁੰਦਾ ਹੈ ਸਾਡਾ ਲੋਹਾਰ। ਅੱਛਾ। ਨਾਨਕ ਲੋਹਾਰ, ਉਹਦਾ ਪੁੱਤਰ ਛੋਟੀ ਰਾਮ ਜੀ, ਤੇ ਸਕੂਲ ਦੇ ਨਾਲ ਹੀ ਉਹਦਾ ਘਰ ਸੀ, ਦੁਕਾਨ ਸੀ ਉਹਦੀ, ਤੇ ਨਾਲ ਹੀ ਆਪਣਾ ਰਸਤੇ ਵੀ ਉੱਥੇ ਨਾਲ ਹੀ। ਠੀਕ ਹੈ। ਜਿਹੜਾ ਸਕੂਲ ਹੈ ਸੌਵਾਲ ਬਾਬਾ ਨਾਨਕ ਉਦੋਂ ਬਾਬਾ ਨਾਨਕ ਆ ਜੀ, ਲੋਹਾਰ ਸੀ। ਉਹਦਾ ਪੁੱਤਰ ਛੋਟੀ ਰਾਮ, ਸੋਤੀ ਰਾਮ। ਠੀਕ ਹੈ। ਠੀਕ ਹੈ। ਮਤਲਬ ਇਹ ਕਿਤੇ ਪੁੱਛਣਾ ਹੁੰਦਾ, ਦਾਤਰੀਆਂ ਰੰਬੇ, ਦਾਤਰੀਆਂ ਚਲਾਉਣੀਆਂ, ਦਾਤਰੀਆਂ ਚੁਰੀਆਂ ਚਾਰੀਆਂ ਉਹਦੇ ਕੁਝ ਨਾ। ਤੇ ਸਕੂਲ ਜਿਹੜਾ ਸਕੂਲ ਆ, ਸਕੂਲ ਦੇ ਨਾਲ ਹੀ ਦੀਵਾਰ ਉਹਦੀ ਸਾਂਝੀ ਮਕਾਨ ਦੀ ਵੀ, ਤੇ ਸਕੂਲ ਦੀ ਉੱਥੇ ਟਾਹਲੀ ਹੁੰਦੀ ਬੜੀ ਵੱਡੀ। ਅੱਛਾ। ਉਹਦੇ ਤੋਂ ਠੀਕ ਉੱਥੇ ਉਹਨਾਂ ਵਕਤਾਂ ਵਿੱਚ ਉਹ ਫਿਲਮ 'ਚ ਵੀ ਬਣੀ ਸੀ, ਤੇ ਉਹ ਫਿਰ ਉਹਨਾਂ ਵਕਤਾਂ 'ਚ ਲੈ ਗਏ ਪੁੱਟ ਕੇ ਉਸ ਜਗ੍ਹਾ ਤੇ। ਹਾਂਜੀ। ਕੀ ਚੀਜ਼ ਪੁੱਟ ਕੇ ਲੈ ਗਏ? ਉਹ ਗਵਾਹ ਹੀ ਬਣਾਈ ਦੀ ਕਿ ਫਿਲਮ ਜੀ ਬਣੀ ਸੀ ਉਹਦੇ ਵਿੱਚ, ਉਹਨਾਂ ਵਕਤਾਂ 'ਚ ਪਹਿਲਾਂ ਫਿਰ ਉਹ ਲੈ ਗਏ ਪੱਧਰਾ ਹੋ ਗਿਆ। ਜਿਹੜਾ ਤੁਸੀਂ ਸਕੂਲ ਦੱਸ ਰਹੇ ਹੋ ਪਿੰਡ 'ਚ, ਉਹ ਪ੍ਰਾਇਮਰੀ ਤੱਕ ਹੀ? ਹਾਂ, ਨਹੀਂ ਇਹਨਾਂ ਨੂੰ ਯਾਦ, ਪ੍ਰਾਇਮਰੀ ਜਾਂ 10ਵੀਂ ਜੀ ਇਹਨਾਂ ਨੂੰ ਯਾਦ। ਸਕੂਲ ਜਦੋਂ ਇਹਨਾਂ ਕਾ ਹੈ ਸਕੂਲ ਯਾਦ ਹੈ। ਤੁਸੀਂ ਗਏ ਸਕੂਲ? ਹਾਂ, ਸਕੂਲ ਵੀ ਜਾਂਦੇ ਰਹੇ ਸਵਾਰੀ ਦੇ, ਫਿਰ ਨਹੀਂ ਗਏ? ਪੜੇ ਕੋਈ ਨਹੀਂ। ਠੀਕ ਹੈ। ਚਲੋ ਜੀ, ਲੋਹਾਰਾਂ ਵਿੱਚੋਂ ਬਾਬਾ ਨਾਨਕ ਹੋ ਗਿਆ, ਬਾਬਾ ਨਾਨਕ ਨਾਲ, ਤੇ ਬਾਬੂ ਜੀਤ ਸਿੰਘ। ਹੋਰ ਇਸ ਤੋਂ ਇਲਾਵਾ? ਬਸ ਇਹ ਦੋ ਤਿੰਨ ਜਾਣਦੇ। ਨਹੀਂ, ਇਸ ਤੋਂ ਇਲਾਵਾ ਹੋਰ ਨਾਂ ਨਹੀਂ ਕੋਈ ਯਾਦ ਜਿਹੜੇ ਤੁਹਾਡੇ ਹਾਣ ਦੇ ਸਨ, ਹਿੰਦੂ ਸਿੱਖਾਂ ਬਾਵਿਆਂ ਦੇ ਮੁੰਡੇ? ਉਹਨਾਂ ਉਹ ਜੋ ਕਈ ਫਿਰ ਨਹੀਂ ਚੇਤੇ 'ਚ ਵੀ ਨਹੀਂ ਨਾ ਹੈ, ਤੇ ਜਾਣਦੇ ਸੀ ਨਾ ਬਿਲਕੁਲ। ਠੀਕ ਹੈ। ਮਸਜਿਦ ਤੁਸੀਂ ਦੱਸੀ? ਮਸਜਿਦ ਵੀ ਦੱਸੀ ਤੁਸੀਂ? ਮਸਜਿਦ ਦੱਸੀ ਬਾਬੂ ਜੀਤ ਸਿੰਘ ਦੇ ਨਾਲ, ਦੱਖਣ ਪਾਸੇ ਮਸਜਿਦ ਮੁਸਲਮਾਨਾਂ ਦੀ, ਛੱਪੜ ਬਾਬਾ ਵੱਡਾ ਸਾਰਾ ਛੱਪੜ ਹੈ, ਉਹ ਵੀ ਦੱਖਣ ਪਾਸੇ ਛੱਪੜ, ਉਹ ਚੜ੍ਹਦੇ ਪਾਸੇ ਛੱਪੜ, ਚੜ੍ਹਦੇ ਪਾਸੇ ਮਸਜਿਦ। ਹਾਂਜੀ। ਮਸਜਿਦ ਕਿਹੜੇ? ਮਸਜਿਦ ਵੀ ਨਾਲ ਹੀ, ਉਹਦੇ ਨਾਲ ਹੀ ਲਹਿੰਦੇ ਪਾਸੇ ਛੱਪੜ ਦੇ, ਤੇ ਬਾਬੂ ਜੀਤ ਸਿੰਘ ਦੀ ਵੀ ਨਾਲ, ਜਿਹੜਾ ਕਚਹਿਰੀ ਜਿੱਥੇ ਕਰਦਾ ਨਾਲ ਹੀ। ਅੱਛਾ ਅੱਛਾ। ਮਸਜਿਦ ਇੱਕ ਸੀ? ਇੱਕੋ ਹੀ ਮਸਜਿਦ। ਸਹੀ ਹੈ। ਤੇ ਇਹਦੇ ਤੋਂ ਇਲਾਵਾ ਗੁਰਦੁਆਰਾ ਮੰਦਿਰ ਵੀ ਆਇਆ ਸਨ ਪਿੰਡ 'ਚ? ਗੁਰਦੁਆਰਾ ਇਹ ਬਾਵਿਆਂ ਦਾ ਆਇਆ ਸੀ। ਅੱਛਾ, ਬਾਵਿਆਂ ਦਾ ਆਇਆ ਛੱਪੜ ਦੇ ਉੱਤੇ ਚੜ੍ਹਦੇ ਪਾਸੇ। ਠੀਕ ਹੈ। ਉਹ ਜਿੱਥੇ ਕੋਈ ਆਪਣਾ ਬਾਤਲ ਕਰਦੇ, ਉਹ ਵਾਹਵਾ ਜਗ੍ਹਾ ਚੰਗੀ ਭਲੀ ਬਣਾਈ। ਪਿੰਡ ਵਿੱਚ ਜਿਹੜਾ ਸਲੂਕ ਸੀ ਮੁਸਲਮਾਨਾਂ ਦਾ, ਸਿੱਖਾਂ ਦਾ, ਹਿੰਦੂਆਂ ਦਾ, ਉਹ ਕਿਸ ਤਰ੍ਹਾਂ ਦਾ? ਬਿਲਕੁਲ ਠੀਕ ਠਾਕ ਸੀ ਉਹ। ਅੱਛਾ। ਤੁਹਾਨੂੰ ਅਮਨ ਸ਼ਾਂਤੀ ਦੱਸਿਆ ਪਿਆ ਤਾਂ ਹੀ ਬਚੇ ਸੀ, ਫਿਰ ਨਿੱਕੇ ਸਵਾਲ ਜਾ ਬੜੇ। ਉਹ ਤੁਹਾਡੇ ਗੱਲਬਾਤ ਉਹ ਪੁੱਛਣਾ ਤੁਹਾਡੇ ਕੋਲ ਗੱਲ, ਉਹ ਵੀ ਉਹਨਾਂ ਨੂੰ ਪੁੱਛੋ। 21-22 ਜੀ ਨਿੱਕੇ ਸੌਲ ਜਾ ਕੇ ਵੱਡੇ ਆਏ, ਵੱਡੇ ਸੌਲ ਤੇ ਵੱਡਾ ਸੌਲ ਉੱਠ ਖੁਲਤਾ ਯਾਦ ਆ ਗਈ, ਫਿਰ ਨਿੱਕੇ ਸੌਲ ਸੁੱਤਿਆ। ਮੈਂ ਪੁੱਛਣਾ ਤੁਹਾਡੇ ਕੋਲ ਵੀ ਗੱਲਾਂ। ਕੀ ਕੰਮ ਕਾਜ ਸੀ ਆਪਣੇ ਬਜ਼ੁਰਗਾਂ ਦਾ? ਬਾਈ ਜ਼ਿਮੀਂਦਾਰ, ਗੁਜ਼ਰ ਬਸਰ ਵਧੀਆ ਹੋ ਰਹੀ? ਠੀਕ ਹੈ। ਕਿੰਨਾ ਰਕਬਾ ਸੀ ਆਪਣਾ ਪਿੱਛੇ? ਥੋੜਾ ਹੀ, ਕੋਈ ਭਰਾਵਾਂ ਦਾ ਸੀ ਸਾਡੇ ਬਾਪ ਦਾ, ਕੋਈ 12 ਕਿੱਲੇ ਸਾਡੇ, 5-6 ਭਰਾ ਸੀ। ਠੀਕ ਹੈ। ਤੋਂ ਕਿੱਲੇ ਆਉਂਦੇ। ਦਵਾਈ ਬੀਜੀ ਵਧੀਆ ਹੋ ਰਹੀ ਸੀ ਹਨਾ? ਠੀਕ। ਤੇ ਮਾਲ ਡੰਗਰ ਵੀ ਰੱਖਿਆ ਹੈ ਜੀ? ਹਾਂ, ਮਾਲ ਡੰਗਰ ਵੀ ਰੱਖਿਆ ਹੈ। ਅੱਛਾ। ਵਾਈ ਖੂਹਾਂ ਦੀ? ਹਾਂ, ਖੂਹਾਂ ਦੀ ਨਹੀਂ, ਵਰਾਨੀ ਸੀ। ਵਰਾਨੀ ਇਲਾਕਾ ਹੈ, ਇੱਕ ਖੂਹ ਸਾਰੇ ਪਿੰਡ। ਅੱਛਾ। ਉਹ ਖੂਹ ਕਿਹੜੇ ਪਾਸੇ? ਉਹਦੀ ਹੱਲ ਕੀ ਸੀ? ਉਹ ਜਿਹੜਾ 100 ਵਾਲਾ ਰਾਹ ਨਿਕਲਦਾ ਨਾ ਸਿਰਕੀਆਂ ਨੂੰ, ਉਹ ਸੜਕ ਦੇ ਉੱਤੇ ਖੂਹ ਸੀ। ਬਾਗ ਸੀ ਬੜਾ ਵੱਡਾ ਸਾਰਾ, 2-3 ਕਿੱਲਿਆਂ 'ਚ ਬਾਗ ਵੱਡਾ ਸਾਰਾ, ਅੰਬਾਂ ਦਾ ਬਾਗ। ਸਾਰੇ ਬੂਟੇ ਅੰਬਾਂ ਦੇ? ਹਾਂ, ਸਾਰੇ ਬੂਟੇ ਅੰਬਾਂ ਦੇ, 1-2 ਕਿੱਲੇ ਤਾਂ। ਉਹ ਬਾਗ ਦੀ ਮਲਕੀਅਤ ਕਿਹਦੇ ਕੋਲ ਸੀ? ਉਹਦਾ ਮਾਲਕ? ਉਹ ਸਾਡਾ ਵੀ ਵਿਗਾ, ਕਿ ਸਾਡੇ ਨਾਮ ਹੀ ਹੈ। ਅੱਛਾ ਅੱਛਾ। ਕੁਛ ਆਪਣੇ ਬਰਾਦਰੀ ਸੀ ਉਹਨਾਂ ਕੋਲ, ਸਭ ਦਾ ਸਾਂਝਾ ਹੀ ਮੁਸਲਮਾਨ।
ਠੀਕ ਹੈ ਠੀਕ ਤੇ ਜਿਹੜਾ ਬਾਬਿਆਂ ਦਾ ਸੀ ਪਿੰਡੋਂ ਦੱਖਣ ਪਾਸੇ ਸੀ, ਜਿਹੜਾ ਬਾਬਿਆਂ ਦਾ ਖਵਾਉਂਦਾ ਸੀ ਬਾਗ। ਤੂੰ ਦੱਸਿਆ ਖੂਹ ਕਿਹੜੀ ਖਵਾਉਂਦਾ ਹੈ? ਹਾਂ, ਉਹ ਵੀ ਅੰਬਾਂ ਦਾ ਬਾਗ ਸੀ। ਅੰਬਾਂ ਦਾ ਬਾਗ ਬੜਾ ਵੱਡਾ। ਅੱਛਾ ਅੱਛਾ, ਉਹ ਖੂਹ ਦਾ ਨਾਂ ਕੀ ਸੀ? ਖੂਹ ਦਾ ਨਹੀਂ ਯਾਦ ਤੇ ਮਤਲਬ ਉਸ ਖੂਹ ਨੂੰ ਕੀ ਕਰਕੇ ਕਹਿੰਦੇ ਸਨ? ਹਾਂਜੀ, ਹਾਂ, ਉਸ ਖੂਹ ਦਾ ਨਾਂ ਕੀ ਕਰਕੇ ਕਹਿੰਦੇ ਸਨ? ਖੂਹ ਨਹੀਂ, ਕੋਲ ਕੋਈ ਹੁੰਦੀ ਹੈ ਨਹੀਂ, ਹਾਲ ਦਾ ਨਹੀਂ ਯਾਦ। ਜਿਹੜਾ ਆਪਣਾ ਖੂਹ ਇੱਕੋ ਹੀ ਸੀ। ਹਾਂ, ਮੁਸਲਮਾਨਾਂ ਤੇ ਜਿਹੜਾ ਬਾਬਾ ਜੀ ਤੁਸੀਂ ਪਾਣੀ ਪੀਂਦੇ ਸੋ ਘਰ ਪੀਣ ਪਿਲਾਉਣ ਵਾਸਤੇ, ਖੂਹ ਉਹ ਖੂਹ ਹੈ ਸੀ ਪਿੰਡ ਚ ਹੋਇਆ ਸੀ? ਤੁਹਾਡੀ ਵੱਖਰੀ, ਉਹਨਾਂ ਦੀ ਵੱਖਰੀ? ਵੱਖ 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 ਵੱਖ। ਉਹਨਾਂ ਦਾ ਚੜ੍ਹਦੇ ਪਾਸੇ ਬੈਠਾ, ਬਾਬਿਆਂ ਦਾ ਚੜ੍ਹਦੇ ਪਾਸੇ, ਸਾਡਾ ਵਿਚਕਾਰ ਜੀ। ਅੱਛਾ, ਤੁਹਾਡੀ ਖੂਹ ਪਿੰਡ ਦੇ ਵਿਚਕਾਰ ਸੀ? ਵਿਚਕਾਰ। ਠੀਕ ਹੈ ਠੀਕ ਹੈ ਠੀਕ ਹੈ। ਤੇ ਜਿਹੜੀ ਫਸਲ ਸੀ ਉਹ ਵਧੀਆ ਹੋ ਜਾਂਦੀ ਸੀ? ਹਾਂ, ਫਸਲ ਬੜੀ ਕਿਉਂਕਿ ਅੱਲਾਹ ਦੇ ਨਜ਼ਰਾਂ ਨਹੀਂ ਲੱਗਾ। ਹਾਂ, ਗੋੜਾ ਖਰਬੂਜਾ ਵੇ ਬਾ ਹੁੰਦਾ ਬਰਾਨੀ ਫਸਲ ਹੁੰਦੀ। ਅੱਛਾ, ਖੂਹ ਜਿਆਦਾ ਨਹੀਂ, ਪਾਣੀ ਛਾਣੀ ਲਾਉਂਦੇ। ਚਲੋ, ਜ਼ਿਆਦਾ ਫਸਲ ਕਿਹੜੀ ਹੁੰਦੀ ਸੀ? ਜਿਆਦਾ ਕਣਕ ਤੇ ਮਕਈ। ਕਣਕ ਤੇ ਮੱਕੀ, ਬਸ ਇਹ ਦੋ ਫਸਲਾਂ। ਖਰਬੂਜਾ, ਖਖੜੀ ਖੁਖੜੀ ਵੀ ਲਾਉਂਦੇ ਆ। ਹਾਂਜੀ, ਬਰਾਨੀ ਇਲਾਕਾ ਸੀ। ਠੀਕ ਹੈ। ਆਪਣੇ ਰਾਜਪੂਤਾਂ ਚ ਕੋਈ ਬੰਦਾ ਉਸ ਵੇਲੇ ਪੜਿਆ ਲਿਖਿਆ ਗਿਆ ਹੈ? ਘੱਟ ਸਨ। ਅੱਛਾ, ਹੈ ਹੀ ਨਹੀਂ ਕੋਈ। ਸਹੀ ਹੈ। ਤੇ ਦੁਕਾਨਾਂ ਹੈ ਸਾਂ ਪਿੰਡ ਚ? ਦੁਕਾਨਾਂ ਬਾਵਿਆਂ ਦੀ ਬਾਵਿਆਂ ਕਾਫੀ। ਨਾਂ ਚੇਤੇ ਕਿਸੇ ਦੁਕਾਨਦਾਰ ਦਾ ਨਾਂ ਚੇਤੇ ਕਿਸੇ ਦਾ, ਜਦੋਂ ਕੋਈ ਛੋਟਿਆਂ ਤੁਸੀਂ ਹੁੰਦਿਆਂ ਜਾਣਾ ਆਪਣਾ ਦੁਕਾਨ ਤੇ? ਗੁਰਾ ਹੁੰਦਾ ਸੀ ਆਪਣਾ ਨਾ, ਤੇਲ ਲੈਣਾ ਲਾਈਨਾਂ 'ਚ ਲਾ ਕੇ, ਬਾਬਾ ਗੁਰਾ। ਅੱਛਾ, ਠੀਕ ਹੈ। ਬਾਵਿਆਂ 'ਚ। ਅੱਛਾ, ਬਾਬਾ ਗੁਰਾ। ਗੁਰਿਆ ਉਹ ਦੁਕਾਨ ਦੀ ਸੀ ਕੱਪੜੇ ਛਪੜੇ ਦੀ। ਨਾਲ ਉਹਨੇ ਫਿਰ ਤੇਲ ਲੈਣਾ ਲਾਈਨਾਂ 'ਚ ਲਾ ਕੇ ਆਪਣਾ ਮਿੱਟੀ ਦਾ। ਹਾਂਜੀ। ਸ਼ਹਿਰ ਤੁਹਾਨੂੰ ਲੱਗਦਾ ਸੀ ਦੀਨਾਨਗਰ? ਦੀਨਾਨਗਰ ਸ਼ਹਿਰ ਤੁਸੀਂ ਨੇੜੇ ਗੁਰਦਾਸਪੁਰ ਲੱਗਦਾ ਸੀ, ਦੀਨਾਨਗਰ ਸਾਈਡ ਤੇ। ਅੱਛਾ, ਉਹ ਤਰ੍ਹਾਂ ਹਟਵਾ ਸੀ। ਗੁਰਦਾਸਪੁਰ ਸ਼ਹਿਰ ਤੁਹਾਡੇ ਤੋਂ ਨੇੜੇ ਸੀ? ਹਾਂ, ਉਹ ਨੇੜੇ ਸੀ, ਸਿੱਧਾ ਪਿੰਡੋਂ ਲੈਂਦੇ। ਕਦੀ ਮੌਕਾ ਮਿਲਿਆ ਸ਼ਹਿਰ ਵੇਖਣ ਦਾ? ਹਾਂ, ਨਹੀਂ ਜਾਂਦੇ ਰਹੇ। ਸਟੇਸ਼ਨ ਤੇ ਤੁਹਾਨੂੰ ਦੱਸਿਆ ਮਿੰਟ ਹੋਇਆ। ਸਟੇਸ਼ਨ ਜਿਹੜਾ ਸੀ ਰੇਲ ਗੱਡੀ ਦਾ ਸਟੇਸ਼ਨ, ਉਹ ਤੁਹਾਨੂੰ ਗੁਰਦਾਸਪੁਰ ਹੀ ਫਿਰ ਲੱਗਦਾ ਹੈ? ਹਾਂ, ਗੁਰਦਾਸਪੁਰ ਹੀ ਤੇ। ਹਾਂਜੀ, ਗੁਰਦਾਸਪੁਰ ਗੱਡੀ ਆਂਦੀ। ਅੱਛਾ ਅੱਛਾ, ਠੀਕ ਹੈ। ਨਾਨਕੇ ਕਿਹੜੇ ਪਿੰਡ ਹੈਗੇ? ਨਾਨਕੇ ਤਮਰਾਈ। ਤਮਰਾਈ, ਅੱਛਾ। ਹਾਂਜੀ, ਤਮਰਾਈ ਵੇਖਿਆ ਤੁਸੀਂ? ਹਾਂਜੀ, ਵੇਖਿਆ। ਉਹ ਵੀ ਵੱਡਾ ਪਿੰਡ ਸੀ? ਬੜਾ ਵੱਡਾ ਪਿੰਡ। ਹਾਂ, ਮੁਸਲਮਾਨਾਂ ਦਾ ਹੀ ਹੋ ਸਾਰਾ। ਇੱਕ ਤੋਂ ਘਰੇ ਬਾਵੇ ਹੀ ਮੇਰਾ ਖਿਆਲ, ਨਹੀਂ ਤੇ ਬਾਕੀ ਸਾਰੇ ਇੱਕ ਤਾਂ ਘਰ ਹੈ। ਜੀ ਜੀ ਜੀ। ਉਹ ਹੁਣ ਪੁਲੋਂ ਪਾਰਲੇ ਪਾਸੇ, ਇਹ ਲਹਿੰਦੇ ਪਾਸੇ ਸੇਮ ਸੀ, ਚੜ੍ਹਦੇ ਪਾਸੇ ਨਹਿਰ ਦੇ ਨਾਲ ਹੀ ਲੱਗਦਾ। ਉਹ ਚੜ੍ਹਦੇ ਪਾਸੇ ਹੋ ਗਿਆ। ਬਾਬਾ ਜੀ, ਕੋਈ ਮੇਲਾ ਸ਼ੇਲਾ ਵੀ ਲੱਗਦਾ ਹੈ ਆਪਣੇ ਇਲਾਕੇ ਚ ਜਾਂ ਆਪਣੇ ਪਿੰਡ ਚ? ਆਪਣੇ ਕੋਈ ਮੇਲਾ ਹੋਈ, ਵਿਸਾਖੀ ਬਸ। ਵਿਸਾਖੀ ਹੋਈ ਜਿਹੜੀ ਲੱਗਦੀ? ਬਸ। ਠੀਕ ਹੈ, ਉਹ ਤੁਸੀਂ ਵੇਖੀ ਵਿਸਾਖੀ? ਵਿਸਾਖੀ ਵੇਖੀ। ਬਾਬੂ ਅਜੀਤ ਸਿੰਘ ਹੀ, ਉਹਦਾ ਫੈਸਲਾ ਚੰਗਾ ਹੁੰਦਾ ਸੀ? ਮਤਲਬ ਇਨਸਾਫ ਤੇ ਸੀ? ਹਾਂਜੀ ਹਾਂਜੀ। ਅੱਛਾ, ਚੰਗਾ ਬੰਦਾ ਲੱਗਦੀਆਂ, ਬਹੁਤ ਅੱਛਾ। ਠੀਕ ਹੈ, ਚਲੋ ਜੀ। ਜਦੋਂ ਅੱਛਾ, ਤੁਹਾਨੂੰ ਪਤਾ ਸੀ ਇਹ ਕਿਵੇਂ ਤੁਹਾਨੂੰ ਪਤਾ ਚੱਲਿਆ ਕਿ ਯਾਰ ਇੱਕ ਵਕਤ ਐਸਾ ਆਣਾ ਕਿ ਆਪਣਾ ਘਰ ਬੋਆ ਛੱਡਣਾ ਪੈਣਾ ਹੈ? ਕੋਈ ਪਤਾ ਨਹੀਂ। ਇਹ ਕੋਈ ਪਤਾ ਨਹੀਂ ਕਿਵੇਂ ਤੁਹਾਡੇ ਤੱਕ ਖਬਰ ਪਹੁੰਚੀ? ਨਾ ਕੋਈ ਨਹੀਂ ਖਬਰ। ਉਸ ਵੇਲੇ ਪਹੁੰਚੀ, ਪਾਕਿਸਤਾਨ ਬਣ ਗਿਆ। ਪਹਿਲਾਂ ਬੋਲਿਆ ਪਾਕਿਸਤਾਨ, ਫਿਰ ਹਿੰਦੁਸਤਾਨ ਬੋਲ ਕੇ ਬੜੇ ਨਾਰੇ ਸ਼ਾਰੇ ਮਾਰੇ। ਫਿਰ ਆਪਣੇ ਉਹ ਸਾਰੀ ਗੱਲਬਾਤ ਸਾਨੂੰ ਸੁਣਾਓ, ਕਿਵੇਂ ਤੁਸੀਂ ਘਰ ਬਸ ਉਹ ਨਾਰੇ ਸ਼ਾਰੇ ਮਾਰੇ ਜੀ, ਪਾਕਿਸਤਾਨ ਬਣਿਆ। ਬਾਅਦ ਚ ਦਿਨ ਚੜਿਆ ਤੇ ਹਿੰਦੁਸਤਾਨ। ਫਿਰ ਅਸੀਂ ਤੁਰ ਪਏ। ਸਹੀ ਹੈ। ਤੇ ਜਿਹੜਾ ਮਾਲ ਡੰਗਰ ਸੀ ਰੱਖਣ ਖਾਣ, ਉਹ ਮਾਲ ਡੰਗਰ ਛੱਡ ਆਏ। ਕੁਝ ਲੋਕਾਂ ਲੈ ਆਂਦੇ ਸੀ, ਕੋਈ ਛੱਡ ਆਏ। ਕੋਈ ਟੱਗੇ ਛੱਗੇ ਜੇ ਇਸ ਤਰ੍ਹਾਂ ਜੇ ਕੋਈ ਗੱਡੇ ਛੱਡੇ, ਜਿਹੜੇ ਕਿਸੇ ਜੁੱਤੇ ਛੱਡੇ ਜੁੰਡੇ ਆਪਣਾ ਸਮਾਨ ਸਮੂਨ ਲੱਦ ਕੇ ਉਹ ਲੈ ਆਏ। ਆਪਣੇ ਘਰ ਛੱਡੇ ਸੌਖੇ ਤੇ ਨਹੀਂ ਛੱਡਣ ਹੁੰਦੇ ਆਪਣਾ ਘਰ ਉਹ ਜਿੱਥੇ ਬੰਦਾ ਜਾਂਦਾ, ਉਹ ਕਿਵੇਂ ਛੱਡੇ? ਤੁਹਾਨੂੰ ਬਾਹਰੋਂ ਲੋਕਾਂ ਨੇ ਤੰਗ ਕੀਤਾ, ਜੱਥਿਆਂ ਨੇ ਹਮਲੇ ਕੀਤੇ, ਉਹ ਕੀ ਕਿੱਸਾ ਕਹਾਣੀ ਹੋਈ? ਹਾਂ ਬਿਲਕੁਲ ਜੀ, ਸਾਰੇ ਪਿੰਡ ਇਕੱਠੇ ਹੋਏ, ਬੰਦਾ ਪਰੇਸ਼ਾਨ ਹੋ ਜਾਂਦਾ ਨਾ। ਉਹ ਸਾਨੂੰ ਦੱਸੋ ਨਾ, ਘਰ ਕੀ ਟਾਈਮ ਸੀ ਜਦੋਂ ਪਿੰਡ 'ਚ ਕਿਸੇ ਨੇ ਤੁਹਾਡਾ ਮਦਦ ਕੀਤੀ ਤੁਹਾਨੂੰ ਬਚਾਉਣ ਦੇ ਵਿੱਚ? ਹਾਂ ਉਹੀ ਤੁਹਾਨੂੰ ਦੱਸਿਆ ਨਾ, ਰਾਤ ਦਾ ਵਾਕਿਆ ਸੀ ਜਿਹੜਾ ਦੱਸਿਆ ਤੁਹਾਨੂੰ। ਅੱਛਾ ਹਾਂਜੀ, ਜਿਹੜਾ ਬਾਊ ਜੀ ਸੀ ਤਾਂ ਦੱਸਿਆ ਰਾਤ ਦਾ ਵਾਕਿਆ ਜਿਸਾ ਆਇਆ। ਹਾਂ ਉਹ ਫਿਰ 100 ਤੋਂ ਨਿੱਕੇ 100 ਪੈ ਗਿਆ। ਅੱਛਾ 18-20 ਜੀ, ਨਿੱਕਾ 100 ਵਾਲਾ ਵੀ ਵੱਡੇ 100 ਵਾਲੇ ਲੋਕਾਂ ਨੇ ਬਾਤ ਕੀਤਾ ਹੋਣਾ। ਪਹਿਲੇ ਵੱਡੇ 100 ਦੇ ਆਏ, ਫਿਰ ਨਿੱਕੇ 100 ਵਾਲੇ ਚਲ ਗਏ ਨਾਲ ਹੀ ਪਿੰਡ ਛੋਟਾ। ਅੱਛਾ 100 ਵਾਲੇ ਤੇ ਅਸੀਂ ਉਹੀ ਪਿੰਡ ਜਿਹੜਾ ਤੁਹਾਨੂੰ ਦੱਸਿਆ ਸਿੱਖਾਂ ਦਾ, ਉਹ ਵੀ ਥੋੜਾ ਜਿਹਾ ਕੋਠੇ ਜਿਹੜੇ ਉਹ ਵੀ ਸਿੱਖ ਬਾਵੇ ਜਿਹੜੇ ਸੀ ਉਹ ਲੈ ਜਾਏ, ਉਹ ਪਿੰਡ ਸਾਰੇ ਜੀ। ਹਾਂਜੀ ਉਹ ਕਾਫੀ ਮੁਸਲਮਾਨਾਂ ਰਾਜਪੂਤਾਂ ਨੇ ਆਪਣਾ ਪਿੰਡ ਛੱਡ ਕੇ ਨਿੱਕੇ 100 ਵਾਲਾ ਵਿੱਚ ਆ ਗਏ। ਹਾਂਜੀ ਅੱਛਾ, ਉੱਥੇ ਫਿਰ ਕੀ ਬਣਿਆ? ਕਿੱਥੇ ਆ ਗਏ? ਨਿੱਕੇ 100 ਵਾਲਾ ਤੁਸੀਂ ਆ ਗਏ ਨਾ? ਨਹੀਂ ਹਾਂ, ਨਿੱਕੇ 100 ਵਾਲੇ ਜਸਾ ਆਏ ਸਾਡੇ ਪਿੰਡ ਪਹਿਲਾਂ। ਅੱਛਾ ਵੱਡੇ 100 ਵਾਲੇ। ਅੱਛਾ, ਉਤੋਂ ਪਤਾ ਲੱਗਾ ਇਹ ਉੱਠ ਖਲੋਤੇ ਨਾ ਲੋਕੀ, ਤੇ ਇਹ ਚਲ ਗਏ ਬਾਬਿਆਂ ਕੋਲ। ਅੱਗੋਂ ਇੱਥੋਂ ਫਿਰ ਜਸਾ ਜਿਹੜਾ ਇਹ ਉਹ ਨਿੱਕਾ 100 ਲੱਗੇ, ਉਹਨਾਂ ਕੋਠੇ ਜਾ ਜਿਹੜੇ 20-22 ਜੀ ਵੱਡੇ ਹਨ,
20-22 ਜੀ ਹਾਂਜੀ। ਉਹ ਤੁਹਾਡੇ ਆਪਣੇ ਪਿੰਡ ਦੇ ਹਨ ਜਿਹੜੇ ਵੱਡੇ ਸਨ? ਆਪਣਾ ਪਿੰਡ ਹੀ ਕਿ ਆਪਣਾ ਵਿੱਚੋਂ ਹੀ। ਅੱਛਾ ਅੱਛਾ। ਉਹ ਵੱਢਣ ਵਾਲੇ ਕੌਣ ਸਨ? ਇਹ ਕੀ ਪਤਾ, ਰਾਤ ਦਾ ਵਾਕਿਆ ਸੀ। ਅੱਛਾ। ਮੁੱਖੇ ਸੀਗੇ, ਦੂਜੇ ਸੀ, ਤੀਜੇ, ਇਹ ਨਹੀਂ ਪਤਾ ਨਹੀਂ ਬੰਦਾ। ਮੈਂ ਤੁਹਾਡੇ ਕੋਲ ਪੁੱਛਣਾ ਚਾਹ ਰਿਹਾ ਕਿ ਪਿੰਡੂ ਕਿਸੇ ਨੇ ਤੁਹਾਡੀ ਮਦਦ ਕੀਤੀ? ਮਦਦ ਉਹੀ ਕੀਤੀ ਜੀ, ਇਹਨੇ ਸਾਨੂੰ ਬਚਾਇਆ ਰਾਤ। ਉਹ ਰਾਤ ਨੂੰ ਬਚਾਇਆ ਹੈ। ਬਸ ਮਦਦ ਹੋਈ। ਉਹ ਅਜੀਤ ਸਿੰਘ ਹੀ ਸੀ? ਬਾਊ ਜੀ ਬਾਊ ਜੀ ਸਿੰਘ ਨੇ ਜੀ ਮਦਦ ਕੀਤੀ ਉਸ ਵੇਲੇ ਤੁਹਾਡੀ। ਠੀਕ ਹੈ। ਫਿਰ ਕਿਹੜੇ ਰਾਹੀਂ ਤੁਸੀਂ ਪਾਕਿਸਤਾਨ ਆਏ? ਰਾਹ ਦੇ ਵਿੱਚ ਕੀ ਕੁਝ ਖਾਂਦੇ ਪੀਂਦੇ ਰਹੇ? ਕੋਈ ਨਹੀਂ, ਇੱਥੇ ਗੁਰਦਾਸਪੁਰ ਦੇ ਨਾਲ ਜਸੜਨ ਉੱਥੇ ਬੈਠੇ, ਉੱਥੋਂ ਅਸੀਂ ਉੱਠੇ ਆ ਤੇ ਇੱਕ ਦਿਨ ਮਜਲ ਕੀਤੀ ਤੇ ਅਸੀਂ ਪਾਰ ਆ ਗਏ। ਕਿਉਂਕਿ ਬਾਰਡਰ ਦੇ ਕੋਲ ਹੀ ਸੀ ਆਪਣਾ। ਬਾਰਡਰ ਦੇ ਕੋਲ ਹੀ ਥੋੜੀ ਜਿਹੀ ਮਜਲ ਕੀਤੀ 12 ਵਜੇ। ਅੱਛਾ ਠੀਕ ਹੈ। ਸਾਰਾ ਕਪੂ ਉੱਠਿਆ। ਜੱਬੋ ਲੋਟਿਆ ਕੇ ਬੈਠੇ। ਆਪਣੇ ਘਰ ਦਾ ਤੇ ਕੋਈ ਨਹੀਂ ਫਰਦ ਸ਼ਹੀਦ ਹੋਇਆ ਉਸ ਵੇਲੇ? ਕੋਈ ਜਾਨੀ ਨੁਕਸਾਨ ਨਹੀਂ, ਕੋਈ ਨਹੀਂ ਹੋਇਆ। ਅੱਛਾ, ਸਾਰੇ ਖੈਰ ਖਰੀਦਣ ਲਾ ਪਹੁੰਚੇ। ਇਹ ਜਿਹੜਾ ਇਹ ਦੋ ਕਾਪੂ ਕਰਕੇ ਲੰਘੇ, ਜਿਹੜਾ ਪਹਿਲਾ ਸੀ ਨਾ, ਇਹ ਤੇ ਜਿਹੜੇ ਬਾਬੂ ਆਪਣਾ ਡੇਰਾ ਲੰਘੇ ਨਾ, ਉੱਥੇ ਕਾਫੀ ਉਹ ਥੋੜੇ ਜੀਵ ਬਜੇ, ਬਾਕੀ ਸਾਰੇ ਮਾਰ ਛੜੇ ਹੁਣ। ਉਸ ਤਰ੍ਹਾਂ ਜਿਹੜੀਆਂ ਰਸਤੇ ਦੇ ਵਿੱਚ, ਰਸਤੇ 'ਚ ਉੱਥੇ ਸੜਕ ਦੇ ਉੱਤੇ ਪੁਲੋਂ ਪਿਛੇ। ਸਹੀ ਹਾਂ, ਉਹਨਾਂ 'ਚ ਥੋੜੇ ਜੀਵ ਬਜੇ। ਜਿਹੜਾ ਪਹਿਲਾ ਜਸਾਇਆ ਜੀ ਨੇ ਗਏ ਦੋ ਕੱਪ, ਅਸੀਂ ਵੀ ਉੱਠ ਕੇ ਤੁਰ ਪਏ। ਫਿਰ ਉਹਨਾਂ ਆਖਿਆ ਨਹੀਂ ਇੰਨੇ ਕੁ ਉੱਠ ਖਲੋ, ਇੰਨੇ ਕੁ ਤਰ੍ਹਾਂ ਜੋ ਉਹ ਫਿਰ ਉਹ ਟੁਰ ਪਏ। ਅਸੀਂ ਜੁੱਤੇ ਜਤਾਏ ਫਿਰ ਖਲੋ ਗਏ ਉੱਥੇ ਤੁਰੇ ਕਰਾਏ। ਹਾਂਜੀ। ਅੱਛਾ ਬਾਬਾ ਜੀ, ਕੋਈ ਘਰੋਂ ਕੋਈ ਚੀਜ਼ ਚੁੱਕੀ ਜਿਹੜੀ ਅੱਜ ਤੱਕ ਵੀ ਤੁਹਾਡੇ ਘਰ ਮੌਜੂਦ ਹੋਵੇ, ਆਪਣੇ ਘਰ ਦੀ ਕੋਈ ਨਿਸ਼ਾਨੀ ਪੁਰਾਣੇ ਘਰ ਦੀ? ਉਹ ਕੋਈ ਨਹੀਂ, ਉਹਦੀ ਕੋਈ ਭਾਂਡਾ ਠੀਕਰ ਕੋਈ ਨਹੀਂ ਲੈ ਗਏ? ਖਾਲੀ ਆਏ? ਸਹੀ ਸਹੀ। ਰਛਾੜੇ ਕਿਵੇਂ ਪਹੁੰਚੇ? ਛਾੜੇ ਫਿਰ ਇੱਥੇ ਆਇਆ ਪਾਰ ਨਾ ਕੇ ਤੇ ਫਿਰ ਛਾੜੇ ਪਿੰਡ ਲਾਟ ਕਰਾਇਆ ਤੇ ਫਿਰ ਆ ਗਏ। ਅੱਛਾ, ਪਹਿਲੇ ਰਹੇ ਨਾ ਮਹੀਨਾ ਕੁੱਥੇ, ਮਹੀਨਾ ਰਹੇ ਜੱਬੂ ਲੋਟੇ। ਜੱਬੂ ਲੋਟੇ। ਹਾਂ, ਪਿੰਡੀ ਸਿਆਣੀ। ਫਿਰ ਜੱਬੂ ਲੋਟਾ ਛੋਟਾ ਪਿੰਡ ਸੀ ਆਪਣਾ, ਨੀਵੇਂ ਥਾਂ ਸੀ। 3 ਮਹੀਨੇ ਰਹੇ ਉੱਥੇ। ਉਹ ਫਿਰ ਉੱਥੋਂ ਉੱਠ ਕੇ ਤੇ ਉੱਚਾ ਥਾਂ ਸੀ ਸਿਆਣੀ, ਪਿੰਡੀ ਸਿਆਣੀ। ਪਹਿਲੇ ਪਿੰਡੀ ਸਿਆਣੀ ਤੋਂ ਤਾਏ ਉਹਨੇ ਦੱਸਦੇ ਨੇ ਕਿ ਉੱਥੋਂ ਫਿਰ ਅਸੀਂ 3 ਮਹੀਨੇ ਰਹੇ। 3 ਮਹੀਨੇ ਰਹੇ ਨੇ। ਮਕਈ ਬੀਜੀ ਦੀ ਜਵਾਰਾ ਕੁੱਟ ਕੇ ਉਹ ਜਵਾਰ ਜੂਰ ਵੱਢ ਕੇ ਤੇ ਫਿਰ ਉੱਥੋਂ ਟੁਰੇ ਨੇ। ਉਹ ਫਿਰ ਇਹ ਜ਼ਮੀਨਾਂ ਹੋ ਗਈਆਂ ਲਾਟ ਤੇ ਛਾੜੇ ਦੀਆਂ। ਇੱਥੇ ਬੰਦਾ ਗਿਆ ਲਾਟ ਪਿੰਡ, ਪਹਿਲੇ ਲਾਟ ਕਰਾਇਆ, ਫਿਰ ਜ਼ਮੀਨਾਂ ਲਾਟ ਹੋਈਆਂ। ਪਹਿਲੇ ਪਿੰਡ ਮਨਜ਼ੂਰ ਕਰਾ ਕੇ ਫਿਰ ਉੱਠ ਕੇ ਛਾੜੇ ਆਏ। ਉੱਥੋਂ ਤਹਿਸੀਲ 'ਚ ਜਾਣਾ ਪੈਂਦਾ ਸੀ ਨਾ, ਉੱਥੇ ਦੱਸਦੇ ਫਲਾਣਾ ਪਿੰਡ ਵਿਹਲਾ। ਠੀਕ ਹੈ, ਠੀਕ ਹੈ, ਠੀਕ ਹੈ। ਤੇ ਆਪਣਾ ਜੋ ਸਭ ਤੁਹਾਨੂੰ ਪਤਾ ਗਿਆ ਵੀ ਪਿੰਡ ਘੁੰਮਣ ਸਿੱਖਾਂ ਦਾ ਪਿੰਡ। ਸਾਰਾ ਸਿੱਖਾਂ ਦਾ ਸੁਣਿਆ। ਤੁਹਾਨੂੰ ਇੱਥੇ ਜਿਹੜੀ ਜ਼ਮੀਨ ਲਾਟ ਹੋਈ ਉਹ ਕਿਹੜੇ ਖੂਹ ਦੀ ਲਾਟ ਹੋਈ ਹੈ? ਇਹ ਕੀ ਖੂਹ ਦਾ ਨਾਂ ਆਪਣੇ ਦਾ ਜਿਹੜਾ ਭਾਰੇ 4 ਖੂਹ ਇਕੱਠੇ ਭਾਰੇ ਵਾਲੇ। ਭਾਰੇ 4 ਖੂਹਾਂ ਦਾ ਸਾਨੂੰ ਆਪਣੀ ਨਾ ਉਹ ਰਕਬਾ ਤੁਹਾਨੂੰ ਲਾਟ। 7 ਕਨਾਲਾਂ ਉੱਥੋਂ ਫਿਰ ਲਾਟ। ਅੱਛਾ 7 ਕਨਾਲਾਂ ਹੋਈ। ਅੱਛਾ ਠੀਕ ਹੈ। ਅਸੀਂ ਪਿੱਛੇ ਜ਼ਿਆਦਾ 2 ਕਿੱਲੇ ਸੀ ਤੇ ਕਿੱਲਾ ਹੀ ਮਿਲੀ। ਅੱਛਾ। ਪਹਿਲੀ ਘੱਟ ਪਈ ਬੜਿਆਂ ਲੋਕਾਂ ਨਾਲ ਇਸ ਤਰ੍ਹਾਂ ਹੈ। ਠੀਕ ਹੈ। ਮੈਂ ਇੱਕ ਗੱਲ ਹੋਰ ਸੁਣੀ ਤੁਹਾਡੇ ਬਾਰੇ ਕਿ ਤੁਸੀਂ ਪਿੱਛੇ ਜੀ ਨਾ ਤਿਆਰੀ ਸ਼ਾਰੀ ਵੀ ਪੂਰੀ ਕੀਤੀ, ਆਪਣਾ ਪਿੰਡ 100 ਵਾਲਾ ਵੇਖਣ ਵਾਸਤੇ ਪਾਸਪੋਰਟ ਵੀ ਬਣਾਇਆ। ਚਲੋ ਫਿਰ ਕਰੋਨਾ ਆ ਗਿਆ। ਠੀਕ ਹੈ। ਤੇ ਦਿਲ 'ਚ ਅੱਜ ਵੀ ਉਸੇ ਤਰ੍ਹਾਂ ਹੀ ਤੁਹਾਨੂੰ 100 ਵਾਲਾ ਲੱਭਦਾ ਹੈ? ਹਾਂਜੀ, ਹੌਸਲਾ ਹਰ ਸ਼ਾਮ। ਸਹੀ। ਖਾਬ 'ਚ ਵੀ ਕਿਤੇ ਅੱਗੇ ਪਿੱਛੇ ਚੱਕਰ ਲਾ ਕੇ ਉਹ ਬੜੇ ਗਏ। ਹਾਂ, ਉਸੇ ਤਰ੍ਹਾਂ ਹੀ 100 ਹੀ ਹੈ ਨਾ। ਖਿਆਲ ਆਉਂਦਾ, ਚੇਤਾ ਜੋ ਕਰਨਾ ਪਿਛੇ। ਅੱਛਾ, 100 ਵਾਲਾ ਉਸ ਤਰ੍ਹਾਂ ਹੀ ਲੱਭਦਾ ਹੈ। ਠੀਕ। ਤੁਹਾਡੀ ਇਹ ਗੱਲਬਾਤ ਸੁਣਨੀ ਪਿੱਛੇ 100 ਵਾਲਾ ਪਿੰਡ ਦੇ ਲੋਕਾਂ ਨੇ ਵੀ। ਦੱਸੋ ਕਿਹੜੀ ਐਸੀ ਚੀਜ਼ ਪੁਰਾਣੀ ਨਿਸ਼ਾਨੀ ਪਿੰਡ 100 ਵਾਲਾ ਜਿਹੜੀ ਤੁਸੀਂ ਵੇਖਣਾ ਚਾਹੁੰਦੇ ਹੋ? ਆਪਣਾ ਘਰ ਹੋ ਗਿਆ ਜਾਂ ਕੋਈ ਬੋਰਡ ਦਾ ਰੁੱਖ ਪੁਰਾਣਾ, ਕੋਈ ਪਿੱਪਲ ਦਾ? ਹਾਂਜੀ ਹਾਂ, ਉਹ ਤੁਹਾਨੂੰ ਦੱਸਿਆ ਕਿ ਜਿੱਥੇ ਲਵਾਰ ਸੀ ਉੱਥੇ ਟਾਲੀ ਦਾ ਵਾਵਾ ਟਾਲੀ ਸੀ, ਨਾਲ ਹੀ ਸਕੂਲ ਸੀ, ਨਾਲ ਹੀ ਉਹਦੀ ਦੁਕਾਨ ਸੀ। ਇਹਨਾਂ ਸਾਨੂੰ ਪਤਾ ਹੈ। ਅੱਛਾ ਹਾਂਜੀ, ਨਾਲ ਹੀ ਛੱਪੜ ਬੜਾ ਵੱਡਾ ਹੈ, ਨਾਲ ਹੀ ਲੱਗਦਾ ਬਾਵਿਆਂ ਦੇ ਨਾਲ ਹੀ, ਨਾਲ ਚੜ੍ਹਦੇ ਪਾਸੇ। ਠੀਕ ਹੈ। ਆਪਣੇ ਘਰ ਬਾਰੇ ਵੀ ਦੱਸ ਦਿਓ ਮਾੜਾ ਜਿਹਾ, ਕਿਹੜੇ ਬਾਈ ਘਰ ਸੀ? ਲੈਂਦੇ ਪਾਸੇ। ਲੈਂਦੇ ਪਾਸੇ ਘਰ ਸੀ ਜੀ। ਠੀਕ ਹੈ। ਤੇ ਤੁਹਾਡੇ ਘਰ ਦੇ ਅੱਗੇ ਪਿੱਛੇ ਜਿਹੜੇ ਨਾਲ ਲੱਗਦੇ ਘਰ ਸਨ ਉਹਨਾਂ ਵਿੱਚੋਂ ਮੁਸਲਮਾਨ ਹੀ ਸੀ। ਆਪਣਾ ਮੁਸਲਮਾਨ ਹੀ ਸਨ, ਮਤਲਬ ਬਾਵਿਆਂ ਚ ਜਾਂ ਸਿੱਖਾਂ ਚ? ਉਹ ਲੈਦਾ ਸਨ, ਉਹ ਲੈਦਾ ਸਨ। ਠੀਕ ਹੋ। ਉਹ ਤੁਹਾਨੂੰ ਦੱਸਿਆ ਲੈਂਦੇ ਪਾਸੇ ਸਿੱਖ ਤੇ ਬਾਬੇ ਜਿਹੜੇ ਚੜ੍ਹਦੇ ਪਾਸੇ ਉਹ ਲੱਗ ਮਾਲਾ ਲਾ। ਹੁਣ ਤੇ ਤੁਹਾਨੂੰ ਪਤਾ ਨਾ ਬਾਬਾ ਜੀ ਕਿ ਨਕਸ਼ੇ ਬਦਲ ਗਏ। ਹਾਂ, ਹੁਣ ਤੇ ਕਈ ਕੁਝ ਪੈਲੀਆਂ ਬਦਲ ਗਈਆਂ, ਰਾਹ ਬਦਲ ਗਏ। ਪਿੰਡ ਪਛਾਣ ਲੋਗੇ ਆਪਣਾ? ਜਾਓ। ਹਾਂਜੀ ਜਾਓ ਜੀ, ਪਿੰਡ ਬਿਲਕੁਲ ਸਹੀ। ਜਿਹੜੇ ਤੁਹਾਨੂੰ ਪਿੰਡ ਦੱਸਿਆ ਨਾਲ ਕੋ ਹੋਏ ਤਾਂ ਸਾਰੇ ਫਿਰ ਕੇ ਆਵਾਂਗੇ। ਅੱਛਾ ਪਟੋਏ, ਹਾਂ, ਨਾਨੋ ਨਗਰ, ਤਮਰਾਈ, ਨਹੀਂ ਕੱਤੋਵਾਲ, ਪੱਚੋਵਾਲ। ਠੀਕ ਹੈ। ਇਹ ਡੱਲਾ ਗੋਰੀਆ, ਨਿੱਕਾ ਡੱਲਾ ਗੋਰੀਆ, ਵੱਡਾ ਗੋਰੀਆ, ਇਹ ਕਨੂਰੀ ਨਾਲ ਲੱਗਦਾ। ਠੀਕ ਹੈ। ਇਹ ਨਹਿਰੋ ਪਾਰ ਨੇ ਪਿੰਡ ਜਿਹੜੇ ਤੁਹਾਨੂੰ ਦੱਸੇ।
ਅੱਛਾ ਜੀ, ਕੱਤੋਵਾਲ ਪੱਚੋਵਾਲ ਤਾਇਆ ਹੋਣਾ ਦਾ ਜੀ। ਠੀਕ ਇਹ ਅਸੀਂ ਆ ਜੀ ਕੋਈ ਨਾਲ ਹੋਵੇ ਤਾਂ ਸਾਰੇ ਜਾ ਕੇ ਦੱਸ ਸਕਦੇ ਸਹੀ ਸਹੀ ਆ ਵਧੀਆ ਜਿੱਥੇ ਜਿਹੜਾ ਦੱਸਿਆ ਪੁਲ ਜੱਟੂਵਾਲ ਇਹ ਜਿਹੜਾ ਸਿਰਕੀਆਂ ਪੁਲ ਦੱਸਿਆ ਇਹ ਤੁਹਾਨੂੰ ਸਾਰਾ ਪਤਾ ਨਾਲ ਜੱਟੂਵਾਲ ਆਉਂਦਾ ਸੀ ਵਿੱਚ ਪਿੰਡ ਹੂੰ ਇੱਕ ਕਰਵਾਲ ਪਿੰਡ ਆਉਂਦਾ 2 ਪਿੰਡ ਅੱਛਾ ਉਹ ਵੀ ਨਾਲ ਮਰਦਾਂ ਦੀ ਪਰੋਰੀ ਨਾਲ ਲੱਗਦਾ ਰਕਬਾ ਠੀਕ ਹਾਂਜੀ ਠੀਕ ਹੋ ਗਿਆ ਚਲੋ ਜੀ ਬਾਬਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਹੈ ਜੋ ਕੁਝ ਤੁਹਾਨੂੰ ਯਾਦ ਸੀ ਤੁਸੀਂ ਸਾਰੀਆਂ ਗੱਲਾਂ ਬਾਤਾਂ ਰਿਕਾਰਡ ਕਰਵਾ ਲਈਆਂ ਹੁਣ ਤੁਹਾਡੀ ਨਾ ਇੱਕ ਕਹਿ ਲਓ ਕਿ ਫਿਲਮ ਬਣ ਗਈ ਤੁਹਾਡੀ ਠੀਕ ਹੈ ਹਾਂ ਤੁਹਾਡੀ ਗੱਲਬਾਤ ਤੁਹਾਡਾ ਜਿਹੜਾ ਸੁਨੇਹਾ ਵੇ ਹਾਂ ਪਿੱਛੇ ਜਾਣਾ ਇਸ ਤਰ੍ਹਾਂ ਉਹਨਾਂ ਨੂੰ ਪੁੱਛਣਾ ਹਾਂ ਉਹਨਾਂ ਨੂੰ ਦੱਸਿਆ ਕਿ ਆ ਜਿਹੜਾ 10 ਲੱਭੇ ਜਾ ਕੇ ਪਤਾ ਕਰੋ ਫਿਰ ਨੰਬਰਦਾਰ ਰਹੇ ਅਸੀਂ ਪਹਿਲੇ ਸਾਡਾ ਦਾਦੇ ਤੋਂ ਪਿਓ ਤੋਂ ਪਹਿਲਾਂ ਮੁਨਸ਼ੀ ਨੰਬਰਦਾਰ ਸੀ ਰਾਜਪੂਤਾਂ ਚ ਸਹੀ ਹੈ ਹਾਂਜੀ ਲੈਂਦੇ ਪਾਸੇ ਮਕਾਨ ਥਣ ਹੁੰਦੇ ਦਵਾ ਡੇਰਾ ਡੁੰਡਾ ਠੀਕ ਠਾਕ ਸਹੀ ਸਹੀ ਤੇ ਇਹ ਪੁੱਛੋ ਬਾਬੂ ਜੀਤ ਸਿੰਘ ਦੀ ਪੁੱਛੋ ਕੀ ਇਲਾਜ ਹੈ ਅੱਛਾ ਬਾਬੇ ਨਾਨਕ ਦੀ ਪੁੱਛੋ ਕੀ ਇਲਾਜ ਹੈ ਉਹਨਾਂ ਨੇ ਨਾਂ ਦੱਸਿਆ ਉਹਦਾ ਪੁੱਤਰ ਛੋਟੂ ਰਾਮ ਹੁੰਦਾ ਸੀ ਅੱਛਾ ਹੈ ਹੂੰ ਉਹ ਸਕੂਲ ਦੇ ਨਾਲ ਉਹਦੀ ਦੁਕਾਨ ਹੁੰਦੀ ਸਕੂਲ ਦੇ ਨਾਲ ਛੋਟੂ ਰਾਮ ਤੋਂ ਕਿੱਡਾ ਸੀ ਹੈ ਛੋਟੂ ਰਾਮ ਕਿੱਡਾ ਸੀ ਜਿਹੜਾ ਬਾਬਾ ਨਾਨਕ ਦਾ ਪੁੱਤਰ ਸੀ ਉਹ ਤੋਂ ਕਿੱਡਾ ਸਾਰਾ ਹੈ ਉਹ ਬਾਬਾ ਸੀ ਸਾਡੇ ਦੇਖਾਂਗੇ ਜਵਾਨ ਹੀ ਸਭ ਕੁਝ ਜਾਣਦਾ ਬਾਹਰ ਅੰਦਰ ਹੀ ਜਾਣਾ ਇਕੱਠੇ ਜਿਵੇਂ ਯਾਰ ਦੋਸਤ ਹੁੰਦੇ ਆ ਬਹੁਤਿਆਂ ਦੇ ਨਾਂ ਨਹੀਂ ਨਾ ਤੇ ਆਏ ਹੋ ਸਕਦਾ ਜੀ ਉਹ ਹੋਵੇ ਗੱਲਬਾਤ ਸਾਰੀ ਜੋ ਕੋ ਬਾਹਰ ਅੰਦਰ ਜਾਣਾ ਤੇ ਉਹਦੀ ਦੋਸਤੀ ਡੰਗਰ ਬੱਚਾ ਚਾਰਨਾ ਉਹਦੇ ਨਾਲ ਬਾਹਰ ਆਉਣ ਜਾਣ ਸੀ ਬਸ ਇਹ ਚੀਜ਼ ਹੁੰਦੀ ਬਾਹਰ ਲੁਹਾਰ ਦੁਕਾਨ ਤੇ ਜਾਣਾ ਬਸ ਉਹ ਯਾਦ ਨਾਲ ਹੀ ਦੀਵਾਰ ਜਿਹੜੀ ਹੈ ਨਾਲ ਹੀ ਸਕੂਲ ਦੀ ਹੈ ਨਾਲ ਹੀ ਬਾਬੇ ਨਾਨਕ ਦਾ ਲੁਹਾਰ ਸੀ ਨਾਲ ਟਾਲੀ ਦਾ ਦੇਖੋ ਬੜਾ ਵੱਡਾ ਸਾਰਾ ਛੱਪੜ ਨਾਲ ਲੱਗਦਾ ਚੜਦੇ ਬਸ ਇਹ ਤਾਂ ਸਭ ਪੁੱਛਣਾ ਠੀਕ ਹੋ ਗਿਆ ਜੀ। ਬਹੁਤ ਸ਼ੁਕਰੀਆ ਜਿਹੜਾ ਇਹ ਵੀ ਦੱਸੋ ਕਿ ਜਿਹੜਾ ਪੁਲ ਬਣਦਾ ਸੀ ਉੱਥੇ ਸੀਮਿੰਟ ਹੋ ਗਿਆ ਸੀ ਗੁਰਦਾਸਪੁਰ ਗੱਡੀ ਸੀਮਿੰਟ ਦੀ ਆਈ ਉਹ ਢੋ ਗਿਆ ਸੀ ਉਹ ਪੁਲ ਟੋਂਬੀ ਹੁੰਦੀ ਸੀ ਥੱਲੇ ਅੱਛਾ ਉਹ ਜਿਹੜਾ ਪੁਲ ਹੁਣ ਬੜਾ ਬਣ ਗਿਆ ਪਿੱਛੇ ਤੁਹਾਡੀ ਗੱਲ ਵੀ ਕਰਾਈ ਸਰਦਾਰ ਸਾਹਿਬ ਨਾ ਬਾਬਾ ਸਿਰਕਿਆ ਪੁਲ ਬਣ ਗਿਆ ਉਦੋਂ ਦਾ ਉਹ ਸ਼ੁਰੂ ਉਦੋਂ ਹੋਇਆ ਸੀ ਜਦੋਂ ਅਸੀਂ ਆਏ ਉਦੋਂ ਆਇਆ ਉਹ ਟੋਂਬੀ ਵਿੱਚ ਹੁੰਦੀ ਅੱਛਾ ਮਤਲਬ ਉਹ ਜਿਹੜਾ ਸ੍ਰੀ ਵਾਲਾ ਪੁਲ ਹੈ ਉਹਦੀ ਤੁਸੀਂ ਸੀਰਕੀਆਂ ਵਾਲਾ ਉਹਦਾ ਮੁੰਡ ਤੁਸੀਂ ਬਣ ਕੇ ਆਏ ਹੋ ਹਾਂਜੀ ਉਦੋਂ ਸ਼ੁਰੂ ਹੋਇਆ ਸੀ ਉਹ ਸ਼ੁਰੂ ਹੋਇਆ ਸੀ ਤੇ ਉਹ ਸਰਦਾਰ ਸਾਨੂੰ ਤੁਹਾਡੀ ਗੱਲਬਾਤ ਕਰਾਈ ਉਹ ਜਿਹੜਾ ਨਾ ਉੱਥੇ ਸੀਮਿੰਟ ਅਸੀਂ ਢੋਕ ਗਿਆ ਇਹ ਹਾਂ ਠੀਕ ਹੈ ਤੇ ਉੱਥੋਂ ਵਿਸਾਖੀ ਪੁਲ ਤੋਂ ਵਿਸਾਖੀ ਹੁੰਦੀ ਸੀ ਸਿੱਧੀ ਅੱਛਾ ਵਿਸਾਖੀ ਲੱਗਦੀ ਬੜੀ ਵੱਡੀ ਪੁਲ ਤੋਂ ਸ਼ੁਰੂ ਹੁੰਦੀ ਸਿਰਕੇ ਵਾਲੇ ਪੁਲ ਤੋਂ ਦੁਨੀਆ ਬੇਬਾਗ 2 ਕਿੱਲੇ ਕਣਕ ਭੱਜ ਜਾਣੀ ਬੜੀ ਵਿਸਾਖੀ ਲੱਗਦੀ ਵੱਡੀ ਸਾਰੀ ਹੁਣ ਵੀ ਲੱਗਦੀ ਹੋਏਗੀ ਸਹੀ ਉਹ ਵਿਸਾਖੀਆਂ ਵੇਖੀ ਹੈ ਭੰਗੜਾ ਪਾਉਣਾ ਵਿੱਚ ਜਗ੍ਹਾ ਬਣੀ ਹੋਈ 4 ਚਫੇਰੇ ਵਿੱਚ ਦੁਕਾਨਾਂ ਵੱਖਰੀਆਂ ਉਹ ਜਗ੍ਹਾ ਹੀ ਰਹਿਣ ਦਿੰਦੇ ਹੁੰਦੇ ਸੀ ਜਿਵੇਂ ਇੱਕ ਖੱਤੀਆ ਵਾਲੀ ਦੀ ਆ ਉਹਨ 2 ਮਰਲੇ ਆਉ ਤੇ ਵਿੱਚੋਂ ਦੀ ਬਾਜ਼ਾਰ ਆ ਉਹਨੂੰ ਭੰਗੜੇ ਪਾਉਣੇ ਸ਼ਰਾਬਾਂ ਪੀਣੀਆਂ ਅੱਛਾ ਉਹਦੀ ਕਿ ਦੁਨੀਆ ਪੌਦੇ ਨਾਲ ਲੰਮੀ ਪਾਈ ਦੀ ਹੁੰਦੀ ਸ਼ਰਾਬਾਂ ਪੀ ਸ਼ਰਾਬ ਦੇ ਬੇਵਾ ਪੀਂਦੇ ਨੇ ਠੀਕ ਹੈ ਜੀ ਠੀਕ ਹੈ ਇਹ ਜਿਹੜੀਆਂ ਗੱਲਾਂ ਇਹਨਾਂ ਪੁੱਛ ਕੇ ਦੱਸਣਾ ਸਾਨੂੰ ਜੀ ਠੀਕ ਹੋ ਠੀਕ ਹੈ ਓਕੇ ਇਹ ਝੂਠ ਸੱਚ ਹੈ ਸਹੀ ਹਾਂਜੀ ਨਿੱਕਾ ਸਵਾਲ ਤੇ ਵੱਡਾ ਸਵਾਲ 2 ਅੱਗੇ ਆਉਂਦਾ ਵਿੱਚ ਕਾਰ ਨਾਨੋ ਨਗਰ ਨਾਲ ਆਉਂਦੇ ਆ ਪਟੋਏ ਉਦੋਂ ਆਉਂਦੀ ਹੈ ਨਾਲ ਹੀ ਨਹਿਰ ਦੇ ਉੱਤੇ ਤਮਰਾਈ ਨਾਨਕੇ ਤਮਰਾਈ ਸੀ ਸਹੀ ਠੀਕ ਹੋ ਗਿਆ ਠੀਕ ਹੋ ਬਹੁਤ ਸ਼ੁਕਰੀਆ